ਬਿਆੰਤੇ ਬੁੱਚੜ ਦੇ ਪੋਤੇ ਰਵਨੀਤ ਬਿੱਟੂ ਦਾ ਉਸ ਮੌਕੇ ਦਾ ਵਿਹਾਰ ਜਦੋਂ ਭਾਰਤ ਭੂਸ਼ਣ ਆਸ਼ੂ ਨੂੰ ਗ੍ਰਿਫਤਾਰ ਕਰਨ ਲਈ ਵਿਜੀਲੈਂਸ ਦੀ ਟੀਮ ਸਾਡੇ ਉੱਤੇ ਜੇ ਕੋਈ ਕਾਰਵਾਈ ਕਰਨੀ ਆ ਜਾਂ ਸਾਡੇ ਕਿਸੇ ਨੇੜਲੇ ਤੇ ਕਾਰਵਾਈ ਕਰਨੀ ਆ ਉਦੋਂ ਪੂਰੇ ਕਾਨੂੰਨ ਅਨੁਸਾਰ ਕਾਰਵਾਈ। ਬਿਆੰਤੇ ਬੁੱਚੜ ਦੇ ਰਾਜ ਦੇ ਵਿੱਚ ਜਿਸ ਤਰੀਕੇ ਨਾਲ ਹਜ਼ਾਰਾਂ ਹੀ ਸਿੱਖ ਨੌਜਵਾਨ ਜਿਹੜੇ ਆ ਘਰਾਂ ਤੋਂ ਚੱਕ ਲਏ ਗਏ, ਉਹਨਾਂ ਬੇਦੋਸ਼ੇ ਲੋਕਾਂ ਨੂੰ ਕਤਲ ਕਰਨ ਤੋਂ ਬਾਅਦ ਝੂਠੇ ਮੁਕਾਬਲਿਆਂ ਦੀਆਂ ਕਹਾਣੀਆਂ ਸੁਣਾ ਕੇ ਲਾਵਾਰਸ਼ ਲਾਸ਼ਾਂ ਕਹਿ ਕੇ ਫੂਕ ਦਿੱਤੇ ਗਏ। ਉਹ ਸਾਰੀ ਕਾਰਵਾਈ ਕਰਨ ਕਰਾਉਣ ਮੌਕੇ ਬਿਆੰਤੇ ਬੁੱਚੜ ਨੇ ਕਿਹੜੇ ਕਾਗਜ਼ ਦਿਖਾਏ ਸੀ ਲੋਕਾਂ ਨੂੰ, ਉਹ ਸਾਰਾ ਕੁਝ ਜਿਹੜਾ ਹੈਗਾ ਕੱਲ ਅੱਖਾਂ ਦੇ ਸਾਹਮਣੇ ਘੁੰਮ ਰਿਹਾ ਸੀ। ਇਹ ਰਵਨੀਤ ਬਿੱਟੂ ਨੂੰ ਇਸ ਗੱਲ ਦਾ ਪਤਾ ਵਾ ਵੀ ਜਦੋਂ ਕੋਈ ਬੰਦੇ ਨੂੰ ਗ੍ਰਿਫਤਾਰ ਕਰੀਦਾ ਵਾ ਉਦੋਂ ਕਾਗਜ਼ ਪੱਤਰ ਦਿਖਾਉਣੇ ਪੈਂਦੇ ਆ। ਸਾਡੇ ਵਾਲੇ ਮਾਮਲਿਆਂ 'ਚ ਤਾਂ FIR ਹੁਣੇ ਦਰਜ ਹੁੰਦੀ ਰਹੀ, ਸਾਨੂੰ ਤਾਂ ਪਤਾ ਹੀ ਨਹੀਂ ਹੁੰਦਾ ਸੀ ਵੀ ਖੇਤ ਨੂੰ ਗਿਆ ਹੋਇਆ ਬੰਦਾ ਉੱਥੋਂ ਕਿਹੜੇ ਥਾਣੇ ਦੀ ਪੁਲਿਸ ਚੱਕ ਕੇ ਲੈ। ਪੰਜਾਬ ਦੇ ਹਰੇਕ ਮੋੜ ਦੇ ਉੱਤੇ ਝੂਠੇ ਪੁਲਿਸ ਮੁਕਾਬਲਿਆਂ ਦੀ ਦਾਸਤਾਨ ਖਿੰਡੀ ਪਈ। ਕੋਈ ਦੋਸ਼ ਨਹੀਂ, ਸਿਰਫ ਸਿੱਖਾਂ ਦੇ ਘਰੇ ਜੰਮੇ ਉਹਨਾਂ ਆ ਜਾਓ ਇੱਧਰ। ਇਹ ਸਾਰਾ ਕੁਛ ਜਿਹੜਾ ਸੀ ਬਿਆੰਤੇ ਬੁੱਚੜ ਦੇ ਹੁਕਮਾਂ ਤੇ ਹੋਇਆ। KPS ਗਿੱਲ ਤੇ ਬਿਆੰਤੇ ਬੁੱਚੜ ਨੇ ਇਹ ਮਾਹੌਲ ਬਣਾ ਧਰਿਆ ਸੀਗਾ ਬਈ ਜਿਹੜੇ ਪੰਜਾਬ ਦੇ ਸਿੱਖ ਨੌਜਵਾਨ ਆ ਉਹਨਾਂ ਦੇ ਮਨਾਂ 'ਚ ਟਹਿਰ ਦਹਿਸ਼ਤ ਇਹੋ ਜਿਹੀ ਪਾ ਦੋ ਕਿ ਹਰੇਕ ਕਵੇ ਕਿ ਮੈਂ ਮੂੰਹ ਸਰ ਮਨਾ ਕੇ ਸ਼ਾਇਦ ਬਚ ਜਾ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਾਂਗਰਸ ਦੇ ਲੀਡਰ ਭਾਰਤ ਭੂਸ਼ਣ ਆਸ਼ੂ ਦੀ ਗ੍ਰਿਫਤਾਰੀ ਜਿਹੜੀ ਹੋਈ ਹੈ ਉਹਦੀ ਚਰਚਾ ਸਾਰੇ ਮੀਡੀਆ 'ਚ ਹੋ ਰਹੀ ਆ। ਲੋਕਾਂ ਦੇ ਮੋਬਾਈਲ ਫੋਨਾਂ ਦੇ ਵਿੱਚ ਸੋਸ਼ਲ ਮੀਡੀਆ ਦੇ ਰਾਹੀਂ ਨਾਲ ਦੀ ਨਾਲ ਸਾਰਾ ਜਿਹੜਾ ਡਰਾਮਾ ਸੀਗਾ ਜਦੋਂ ਸੈਲੂਨ ਦੇ ਵਿੱਚ ਉਹਨੂੰ ਚੱਕਣ ਗਏ ਆ ਪੁਲਿਸ ਵਾਲੇ ਜਿਹੜੇ ਵਿਜੀਲੈਂਸ ਵਾਲੇ ਆ ਉਹ ਆਪਾਂ ਦੇਖਿਆ। ਪਰ ਸਾਡਾ ਜਿਹੜਾ ਮਸਲਾ ਉਹ ਇਹ ਨਹੀਂ ਹੈਗਾ ਕਿ ਭਾਰਤ ਭੂਸ਼ਣ ਆਸ਼ੂ ਜਿਹੜਾ ਹੈ ਉਹਦੇ ਤੇ ਕਿਹੜੇ ਮੁਕੱਦਮੇ ਦਰਜ ਆ, ਉਹਨੇ ਕੀ ਕੀਤਾ ਹੋਇਆ, ਕਿਉਂਕਿ ਅਸੀਂ ਦੇਖ ਚੁੱਕੇ ਹਾਂ ਕਿ ਬੀਤੇ ਸਮੇਂ ਦੇ ਵਿੱਚ ਸਿਆਸੀ ਭਲਵਾਨਾਂ ਨੇ ਆਪਸ ਵਿੱਚ ਹੀ ਇਹੋ ਜਿਹੇ ਬੜੇ ਇੱਕ ਦੂਜੇ ਤੇ ਮੁਕੱਦਮੇ ਦਰਜ ਕੀਤੇ ਕਰਾਏ ਜਿਹਦੇ ਵਿੱਚ DGP ਪੱਧਰ ਤੱਕ ਦੇ ਕਲੇਸ਼ ਜਿਹੜੇ ਆ ਅਸੀਂ ਦੇਖੇ ਆ ਪੰਜਾਬ ਨੇ। ਸਾਨੂੰ ਚੇਤੇ ਆ ਕਿ ਕਿਵੇਂ ਇੱਕ ਵਾਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਜਦੋਂ ਆਈ ਉਦੋਂ ਕੋਈ ਵਿਰਲਾ ਅਕਾਲੀ ਲੀਡਰ ਹੀ ਬਚਿਆ ਹੋਊ ਬਾਦਲ ਦਲ ਵਾਲਾ ਜਿਹਦੇ ਉੱਤੇ ਭ੍ਰਿਸ਼ਟਾਚਾਰ ਦਾ ਪਰਚਾ ਜਿਹੜਾ ਹੈਗਾ ਦਰਜ ਨਾ ਹੋਇਆ ਹੋਵੇ। ਕਈ ਤੋਤੇ ਚਿੜੀਆਂ ਉਦੋਂ ਉੱਡੇ ਸੀਗੇ ਤੇ ਕਈ ਇਹੋ ਜਿਹੇ ਮਾਮਲੇ ਸਾਹਮਣੇ ਆਏ ਜਿਨ੍ਹਾਂ ਬਾਰੇ ਆਮ ਲੋਕਾਂ ਨੂੰ ਸੁਣ ਕੇ ਹੈਰਾਨੀ ਹੁੰਦੀ ਸੀ ਵੀ ਇਸ ਤਰੀਕੇ ਨਾਲ ਵੀ ਘਪਲੇ ਕੀਤੇ ਜਾ ਸਕਦੇ ਆ। ਬਾਦਲ ਦਲ ਦੀ ਉਸ ਮੌਕੇ ਇੰਨੀ ਭਾਰੀ ਦੁਰਗਤੀ ਹੋਈ, ਬਹੁਤ ਵੱਡੇ ਪੱਧਰ ਤੇ ਅਖੀਰ ਪਿਓ ਪੁੱਤ ਨੂੰ ਜੇਲ੍ਹ ਵੀ ਜਾਣਾ ਪਿਆ। ਤੇ ਇਹ ਸਾਰੀ ਖੇਡ ਦਾ ਨਤੀਜਾ ਕੀ ਨਿਕਲਿਆ ਬਈ ਅਖੀਰ ਉਸੇ ਬਾਦਲ ਦਲ ਦੀ ਸਰਕਾਰ ਆ ਗਈ ਤੇ ਫਿਰ ਉਹ ਸਾਰੇ ਦੇ ਸਾਰੇ ਜਿਹੜੇ ਸੀਗੇ ਬਰੀ ਹੋ ਗਏ ਬਾਦਲ ਦਲ ਦੇ ਲੀਡਰ। ਤੇ ਫਿਰ ਕਾਂਗਰਸ ਵਾਲਿਆਂ ਦੀ ਵਾਰੀ ਆ ਗਈ, ਫਿਰ ਕਾਂਗਰਸ ਵਾਲਿਆਂ ਤੇ ਮੁਕੱਦਮੇ ਦਰਜ ਹੋਣ ਲੱਗੇ। ਅਖੀਰ ਉਹ ਜਿਹੜੇ ਲੋਕ ਸੀਗੇ ਜਦੋਂ ਸੱਤਾ 'ਚ ਆਏ ਉਹਨਾਂ ਨੇ ਆਪਦੇ ਆਪ ਨੂੰ ਬਰੀ ਕਰਵਾ ਲਿਆ। ਸੋ ਇਹ ਜਿਹੜੀ ਖੇਡ ਹੁਣ ਚੱਲ ਰਹੀ ਆ ਅੱਡ-ਅੱਡ ਪਾਰਟੀਆਂ ਦੇ ਆਗੂਆਂ ਨੂੰ ਪਹਿਲਾਂ ਉਹਨਾਂ ਦੀਆਂ ਕੀਤੀਆਂ ਕਰਤੂਤਾਂ ਕਰਕੇ ਫੜਿਆ ਜਾ ਰਿਹਾ, ਇਹ ਗੱਲ ਤਾਂ ਚਲੋ ਚੰਗੀ ਆ ਵੀ ਇਸ ਤਰੀਕੇ ਨਾਲ ਇਹਨਾਂ ਦੀਆਂ ਗ੍ਰਿਫਤਾਰੀਆਂ ਹੁੰਦੀਆਂ ਨੇ, ਭਾਜੜ ਪੈਂਦੀ ਆ, ਮੀਡੀਆ ਰਾਹੀਂ ਲੋਕਾਂ ਨੂੰ ਇਹਨਾਂ ਦੀ ਕਰਤੂਤ ਦੀ ਗਰੰਟੀ ਹੁੰਦੀ ਆ। ਪਤਾ ਤਾਂ ਪਹਿਲਾਂ ਹੀ ਹੁੰਦਾ ਵੀ ਇਹ ਕੀ ਕਾਰੇ ਕਰਦੇ ਆ, ਹੁਣ ਵਾਲਿਆਂ ਨੇ ਕਿਹੜਾ ਖੈਰ ਕਰਨੀ ਹੈ। ਪਰ ਇਸ ਤਰੀਕੇ ਨਾਲ ਲੋਕਾਂ ਦੇ ਵਿੱਚ ਆਪਦੇ ਜਿਹੜੀ ਚਰਚਾ ਚੱਲ ਰਹੀ ਹੁੰਦੀ ਆ ਉਹਨੂੰ ਪੱਕੀ ਜਿਵੇਂ ਕਹਿ ਦਈਏ ਗਰੰਟੀ ਹੋ ਜਾਂਦੀ ਆ ਕਿ ਵਾਕਈ ਆਪਾਂ ਸੱਚ ਕਹਿੰਦੇ ਸੀਗੇ। ਸੋ ਭਾਰਤ ਭੂਸ਼ਣ ਆਸ਼ੂ ਜਾਂ ਧਰਮਸੋਤ ਜਾਂ ਹੋਰ ਲੱਲੜ ਪੱਲੜ ਅੱਜ ਕੱਲ ਉਹਨਾਂ ਦਾ ਰੋਲ ਨੰਬਰ ਲੱਗਿਆ ਹੋਇਆ ਕਾਂਗਰਸੀਆਂ ਦਾ, ਤੇ ਇਵੇਂ ਹੀ ਮਜੀਠੀਆ ਗੇੜਾ ਕੱਢਿਆ ਆਇਆ ਵਾ। ਨਵਜੋਤ ਸਿੱਧੂ ਆਪਦੇ ਗਧੀ ਗੇੜ 'ਚ ਜੇਲ੍ਹ ਯਾਤਰਾ ਤੇ ਗਿਆ ਹੋਇਆ। ਇਹ ਜਿਹੜਾ ਸਿਆਸੀ ਭਲਵਾਨਾਂ ਦਾ ਇਸ ਤਰੀਕੇ ਨਾਲ ਜੇਲ੍ਹ ਜਾਣਾ ਜਾਂ ਆਉਣਾ ਜਾਂ ਕੇਸਾਂ 'ਚ ਫਸਣਾ ਫਸਾਉਣਾ, ਇਹਦੇ ਵਿੱਚ ਆਮ ਲੋਕਾਂ ਨੂੰ 4 ਦਿਨ ਦਾ ਚਸਕਾ ਜਾਂ ਸਵਾਦ ਜਿਹਾ ਤਾਂ ਆਉਂਦਾ ਕਿਉਂਕਿ ਲੋਕ ਇਹਨਾਂ ਤੋਂ ਦੁਖੀ ਬੜੇ ਆ। ਤੇ ਜਦੋਂ ਇਹਨਾਂ ਤੇ ਪਰਚੇ ਪੁਰਚੇ ਬਣਦੇ ਆ ਫਿਰ ਇਹਨਾਂ ਦੇ ਜਿਹੜੀਆਂ ਕੀਤੀਆਂ ਕਰਤੂਤਾਂ ਨੇ ਉਹ ਵੀ ਚੇਤੇ ਆਉਂਦੀਆਂ। ਜਿਵੇਂ ਅੱਜ ਕੱਲ ਭਾਰਤ ਭੂਸ਼ਣ ਆਸ਼ੂ ਦੀ ਉਹ ਵੀਡੀਓ ਬੜੀ ਘੁੰਮ ਰਹੀ ਆ ਜਿਹਦੇ ਵਿੱਚ ਜਦੋਂ ਇਹਨਾਂ ਦੇ ਕੋਲੇ ਸੱਤਾ ਸੀਗੀ ਤਾਂ ਇੱਕ ਕੋਈ ਅਫਸਰ ਬੀਬੀ ਥੋੜੀ ਜਿਹੀ ਲੇਟ ਆਈ ਪ੍ਰੋਗਰਾਮ 'ਚ
कोई ट्रैफिक फस गई जां जिहड़ा भी कारण बनिया ABCD, पर ਉਹਨੂੰ जिस तरीके ਨਾਲ ਇਹਨੇ जलील ਕੀਤਾ, ਉਹ ਉਸ ਮੌਕੇ ਵੀ ਵੀਡੀਓ ਜਦੋਂ ਬਣੀ ਸੀ ਪ੍ਰੋਗਰਾਮ ਦੇ ਵਿੱਚ, ਉਦੋਂ ਵੀ ਲੋਕਾਂ ਨੇ ਲਾਹਣਤਾਂ ਹੀ ਪਾਈਆਂ ਸੀਗੀਆਂ ਵੀ ਠੀਕ ਆ, ਤੂੰ ਉਹਨੂੰ ਜੇ ਕੋਈ ਕਹਿਣਾ ਕਹਾਉਣਾ ਉਹਨੂੰ ਪ੍ਰਾਈਵੇਟਲੀ ਕੋਈ ਗੱਲ ਕਰ ਲਾ, ਪਰ ਇਸ ਤਰ੍ਹਾਂ ਪਬਲਿਕ ਪਲੇਸ ਦੇ ਉੱਤੇ ਕਿਸੇ ਸਮਾਗਮ ਦੇ ਵਿੱਚ ਕਿਸੇ ਅਫਸਰ ਨੂੰ ਜਲੀਲ ਕਰਨਾ। ਤਾਂ ਇਵੇਂ ਦੀ ਇੱਕ ਵੀਡੀਓ ਦੀ ਹੋਰ ਆ ਜਿਹੜੀ ਆਡੀਓ ਵੀਡੀਓ ਕਹੀ ਜਾ ਸਕਦੀ ਆ, ਕਿਸੇ DSP ਰੈਂਕ ਦੇ ਮੁਲਾਜ਼ਮ ਨਾਲ, ਬਲਵਿੰਦਰ ਸਿੰਘ ਸੇਖੋਂ ਸ਼ਾਇਦ ਉਹਦਾ ਨਾਮ, ਉਹਦੇ ਨਾਲ ਬੜੀ ਬਦਕਲਾਮੀ ਵਾਲੀ ਬੋਲੀ ਦੇ ਵਿੱਚ ਉਹ ਗੱਲਬਾਤ ਕਰ ਰਿਹਾ। ਪਰ ਇੱਥੇ ਇਹ ਗੱਲ ਜੇ ਆਪਾਂ ਕਹੀਏ ਵੀ ਆਸ਼ੂ ਕੱਲਾ ਇਦਾਂ ਦਾ ਨਹੀਂ, ਇਹ ਸਾਰੇ ਜਿੰਨੇ ਵੀ ਆਗੂ ਨੇ ਇਹਨਾਂ ਚੋਂ ਬਹੁਤਿਆਂ ਦਾ ਲੀਡਰਾਂ ਦਾ ਇਹੀ ਹਾਲ ਆ। ਇਹ ਸਿਆਸੀ ਜਿਹੜੀ ਸੱਤਾ ਉਹਦੇ ਸਿਰ ਤੇ ਆਮ ਲੋਕਾਂ ਉੱਤੇ ਤਾਂ ਜ਼ਬਰ ਜ਼ੁਲਮ ਕਰਦੇ ਹੀ ਨੇ, ਪਰ ਜਿਹੜੀ ਬਿਊਰੋਕ੍ਰੇਸੀ ਆ ਉਹ ਵੀ ਕਾਣੀ ਕਰਕੇ ਰੱਖਦੇ ਆ। ਉਹਨਾਂ ਦੇ ਵਿੱਚੋਂ ਕੋਈ ਵਿਰਲਾ ਹੀ ਹੁੰਦਾ ਜਿਹੜਾ ਆਕੜਦਾ ਜਾਂ ਮੂਹਰੇ ਸਟੈਂਡ ਲੈਂਦਾ, ਬਹੁਤੀ ਵਾਰ ਉਹ ਬੰਦੇ ਢੇਰੀ ਢਾਹ ਜਾਂਦੇ ਆ। ਤੇ ਇਹ ਸਾਰਾ ਕੁਝ ਜਿਹੜਾ ਹੈਗਾ ਬਾਰ-ਬਾਰ ਚੱਲਦਾ ਆ ਰਿਹਾ, ਸਿਆਸੀ ਭਲਵਾਨਾਂ ਦਾ, ਬਿਊਰੋਕ੍ਰੇਸੀ ਦਾ, ਲੋਕਾਂ ਦਾ ਮਸਲਾ। ਪਰ ਜਿਹੜੀ ਗੱਲ ਆਪਾਂ ਅੱਜ ਇਸ ਪ੍ਰੋਗਰਾਮ ਦੇ ਵਿੱਚ ਖਬਰ ਦੇ ਵਿੱਚ ਖਬਰ ਲੈਣੀ ਚਾਹੁੰਦੇ ਆ, ਉਹ ਹੈਗਾ ਵਾ ਬਿਆੰਤੇ ਬੁੱਚੜ ਦੇ ਪੋਤੇ ਰਵਨੀਤ ਬਿੱਟੂ ਦਾ ਉਸ ਮੌਕੇ ਦਾ ਵਿਹਾਰ, ਜਦੋਂ ਭਾਰਤ ਭੂਸ਼ਣ ਆਸ਼ੂ ਨੂੰ ਗ੍ਰਿਫਤਾਰ ਕਰਨ ਲਈ ਵਿਜੀਲੈਂਸ ਦੀ ਟੀਮ ਆਈ। ਉਹ ਸਾਰਾ ਜਿਹੜਾ ਉਸ ਮੌਕੇ ਦਾ ਮੰਜ਼ਰ ਆ, ਉਹ ਜਿਹਨੇ ਵੀ ਦੇਖਿਆ ਤੇ ਜਿਹੜੀ ਡਾਇਲੌਗ ਬਾਜੀ ਉਸ ਮੌਕੇ ਰਵਨੀਤ ਬਿੱਟੂ ਨੇ ਕੀਤੀ ਆ ਕਿ ਤੁਹਾਡੇ ਕੋਲੇ ਕਾਗਜ਼ ਹੈਗੇ ਆ, ਤੁਸੀਂ ਇਹਨੂੰ ਚੱਕਣ ਆ ਗਏ ਹੋ, ਤੁਸੀਂ ਇਹਨੂੰ ਸੈਲੂਨ ਦੇ ਵਿੱਚ ਆ ਗਏ ਹੋ, ਅਸੀਂ ਤੁਹਾਡੇ ਕੋਲੇ ਉੱਥੇ ਆਵਾਂਗੇ, ਜੇ ਕਰਾਂਗੇ ਉਹ ਕਰਾਂਗੇ, ਉਹ ਸਾਰਾ ਜਿਹੜਾ ਹਿਸਾਬ ਕਿਤਾਬ ਜਿਹਾ ਉਹਨੂੰ ਦੇਖ ਕੇ ਇਉਂ ਲੱਗਦਾ ਵੀ ਜਿਵੇਂ ਜ਼ਕਰੀਆ ਖਾਨ ਜਾਂ ਹੋਰ ਜਿਹੜੇ ਲਖਪਤ ਰਾਏ ਵਰਗੇ ਬੁੱਚੜ ਜਿਨ੍ਹਾਂ ਨੇ ਸਾਡਾ ਕਤਲੇਆਮ ਕੀਤਾ, ਜਿਵੇਂ ਉਹਨਾਂ ਦੇ ਪਰਿਵਾਰਕ ਮੈਂਬਰ ਉੱਠ ਕੇ ਕਹਿਣ ਕਿ ਸਾਡੇ ਉੱਤੇ ਜੇ ਕੋਈ ਕਾਰਵਾਈ ਕਰਨੀ ਆ ਜਾਂ ਸਾਡੇ ਕਿਸੇ ਨੇੜਲੇ ਤੇ ਕਾਰਵਾਈ ਕਰਨੀ ਆ, ਉਦੋਂ ਪੂਰੇ ਕਾਨੂੰਨ ਅਨੁਸਾਰ ਕਾਰਵਾਈ ਹੋਊਗੀ। ਬਿਆੰਤੇ ਬੁੱਚੜ ਦੇ ਰਾਜ ਦੇ ਵਿੱਚ ਜਿਸ ਤਰੀਕੇ ਨਾਲ ਹਜ਼ਾਰਾਂ ਹੀ ਸਿੱਖ ਨੌਜਵਾਨ ਜਿਹੜੇ ਆ ਘਰਾਂ ਤੋਂ ਚੱਕ ਲਏ ਗਏ ਤੇ ਉਹਨਾਂ ਬੇਦੋਸ਼ੇ ਲੋਕਾਂ ਨੂੰ ਕਤਲ ਕਰਨ ਤੋਂ ਬਾਅਦ ਝੂਠੇ ਮੁਕਾਬਲਿਆਂ ਦੀਆਂ ਕਹਾਣੀਆਂ ਸੁਣਾ ਕੇ ਲਾਵਾਰਸ਼ ਲਾਸ਼ਾਂ ਕਹਿ ਕੇ ਫੂਕ ਦਿੱਤੇ ਗਏ, ਅਣਪਛਾਤੀਆਂ ਲਾਸ਼ਾਂ ਦਾ ਮਾਮਲਾ ਭਾਈ ਜਸਵੰਤ ਸਿੰਘ ਖਾਲੜੇ ਦੇ ਰਾਹੀਂ ਜਿਹੜਾ ਉੱਭਰਿਆ, ਉਹ ਸਾਰੀ ਕਾਰਵਾਈ ਕਰਾਉਣ ਮੌਕੇ ਬਿਆੰਤੇ ਬੁੱਚੜ ਨੇ ਕਿਹੜੇ ਕਾਗਜ਼ ਦਿਖਾਏ ਸੀ ਲੋਕਾਂ ਨੂੰ? ਬਿਆੰਤੇ ਦੇ ਹੁਕਮਾਂ ਦੇ ਉੱਤੇ, KPS ਗਿੱਲ ਦੇ ਕਹਿਣ ਦੇ ਉੱਤੇ ਜੋ ਕੁਝ ਪੰਜਾਬ ਨੇ ਭੋਗਿਆ, ਜੋ ਅਸੀਂ ਸਿੱਖ ਕੌਮ ਨੇ ਭੋਗਿਆ, ਉਹ ਸਾਰਾ ਕੁਝ ਜਿਹੜਾ ਹੈਗਾ ਕੱਲ ਅੱਖਾਂ ਦੇ ਸਾਹਮਣੇ ਘੁੰਮ ਰਿਹਾ ਸੀ ਜਦੋਂ ਰਵਨੀਤ ਬਿੱਟੂ ਜਿਹੜਾ ਬਿਆੰਤੇ ਬੁੱਚੜ ਦਾ ਪੋਤਾ ਹੈ, ਜਿਹੜਾ ਉਸ ਮੌਕੇ ਭਾਰਤ ਭੂਸ਼ਣ ਆਸ਼ੂ ਦੇ ਹੱਕ ਦੇ ਵਿੱਚ ਸਟੈਂਡ ਲਈ ਖੜਾ ਸੀ। ਸਾਨੂੰ ਨਹੀਂ ਪਤਾ ਕਿ ਭਾਰਤ ਭੂਸ਼ਣ ਆਸ਼ੂ ਜਿਹੜਾ ਹੈ ਉਹ ਕਾਨੂੰਨ ਅਨੁਸਾਰ ਗੁਨਾਹਗਾਰ ਪਾਇਆ ਜਾਂਦਾ ਜਾਂ ਨਹੀਂ, ਸਾਨੂੰ ਇਸ ਗੱਲ ਨਾਲ ਕੋਈ ਮਤਲਬ ਨਹੀਂ, ਕਿਉਂਕਿ ਅਸੀਂ ਜਿਵੇਂ ਪਹਿਲਾਂ ਗੱਲ ਕੀਤੀ ਆ ਕਿ ਪਰਚਾ ਦਰਜ ਹੋਣ ਮੌਕੇ ਮਾਹੌਲ ਹੋਰ ਹੁੰਦਾ, ਜਦੋਂ ਬੰਦਾ ਬਰੀ ਹੁੰਦਾ ਉਦੋਂ ਤਾਂ ਖਬਰ ਵੀ ਨਹੀਂ ਲੱਗਦੀ ਹੈਗੀ। ਸਾਨੂੰ ਕਿਸੇ ਨੂੰ ਪਤਾ ਵੀ ਕਿਹੜੇ ਬਾਦਲ ਦਲ ਦੇ ਲੀਡਰ ਜਾਂ ਕਾਂਗਰਸ ਦੇ ਲੀਡਰ ਪਿਛਲੇ ਸਮੇਂ 'ਚ ਜਿਨ੍ਹਾਂ ਤੇ ਮੁਕੱਦਮੇ ਦਰਜ ਹੋਏ ਉਹ ਕਦੋਂ ਬਰੀ ਹੋਏ ਨੇ, ਸਾਨੂੰ ਇਹ ਸਾਰਿਆਂ ਨੂੰ ਚੇਤਾ, ਕਿਉਂਕਿ ਮੀਡੀਆ ਫਿਰ ਇਹ ਖਬਰਾਂ ਬੜੀਆਂ ਉਭਾਰਦਾ ਜਦੋਂ ਇਹਨਾਂ ਦੀਆਂ ਗ੍ਰਿਫਤਾਰੀਆਂ ਹੁੰਦੀਆਂ ਨੇ। ਸਾਨੂੰ ਇਸ ਗੱਲ ਦੇ ਉੱਤੇ ਬੜਾ ਅਜੀਬ ਲੱਗਿਆ ਕਿ ਰਵਨੀਤ ਬਿੱਟੂ ਨੂੰ ਇਸ ਗੱਲ ਦਾ ਪਤਾ ਵਾ ਵੀ ਜਦੋਂ ਕੋਈ ਬੰਦੇ ਨੂੰ ਗ੍ਰਿਫਤਾਰ ਕਰੀਦਾ ਵਾ ਉਦੋਂ ਕਾਗਜ਼ ਪੱਤਰ ਦਿਖਾਉਣੇ ਪੈਂਦੇ ਆ, ਮਤਲਬ ਕਿ ਬੜਾ ਉਹਨੂੰ ਪਤਾ ਇਸ ਗੱਲ ਦਾ ਵੀ FIR ਬਾਅਦ ਦਰਜ ਕਰਨਗੇ। ਸਾਡੇ ਵਾਲੇ ਮਾਮਲਿਆਂ 'ਚ ਤਾਂ FIR ਹੁਣੇ ਦਰਜ ਹੁੰਦੀ ਰਹੀ, ਸਾਨੂੰ ਤਾਂ ਪਤਾ ਹੀ ਨਹੀਂ ਹੁੰਦਾ ਸੀ ਵੀ ਖੇਤ ਨੂੰ ਗਿਆ ਹੋਇਆ ਬੰਦਾ ਉੱਥੋਂ ਕਿਹੜੇ ਥਾਣੇ ਦੀ ਪੁਲਿਸ ਚੱਕ ਕੇ ਲੈ ਗਈ, ਸਾਈਕਲ ਤੇ ਘਰ ਨੂੰ ਮੁੜਿਆ ਆ ਰਿਹਾ ਰੋਟੀ ਦੇ ਕੇ ਕੋਈ ਬੰਦਾ ਖੇਤ 'ਚੋਂ, ਉਹਨੂੰ ਪਤਾ ਨਹੀਂ ਕਿਹਨੇ ਚੱਕ ਕੇ ਲੈ ਜਾਣਾ। ਬਾਜ਼ਾਰ ਦੇ ਵਿੱਚ ਦੁਕਾਨ ਤੇ ਸੌਦਾ ਲੈ ਕੇ ਸਕੂਟਰ ਨੂੰ ਕਿੱਕ ਮਾਰਦੇ ਨੂੰ ਮਗਰਲੇ ਪਾਸੇ ਆ ਕੇ ਚਿੱਟੇ ਕੱਪੜਿਆਂ ਦੇ ਵਿੱਚ ਕੈਟਾਂ ਨੇ ਚੱਕ ਕੇ ਗੱਡੀ 'ਚ ਸੁੱਟ ਕੇ ਲੈ ਜਾਣਾ। ਉੱਥੇ ਚਾਹ ਪੱਤੀ, ਖੰਡ ਤੇ ਹੋਰ ਨਿੱਕ ਸੁੱਕ ਖਿੰਡਿਆ ਹੁੰਦਾ ਸੀਗਾ, ਘਰ ਦੇ ਉਡੀਕਦੇ ਮਰ ਜਾਂਦੇ ਸੀ ਤੇ ਪਤਾ ਹੀ ਨਹੀਂ ਸੀ ਲੱਗਦਾ ਬੰਦਾ ਕਿੱਥੇ ਚਲੇ ਗਿਆ। ਤੇ ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਮੁੜਦਿਆਂ ਨੂੰ ਚੱਕ ਲੈਣਾ, ਬਾਜ਼ਾਰਾਂ ਦੇ ਵਿੱਚੋਂ, ਬੱਸਾਂ ਦੇ ਵਿੱਚੋਂ ਕੋਈ ਥਾਂ ਛੱਡਿਆ ਜਿੱਥੋਂ ਪੰਜਾਬ ਦੇ ਹਰੇਕ ਮੋੜ ਦੇ ਉੱਤੇ ਝੂਠੇ ਪੁਲਿਸ ਮੁਕਾਬਲਿਆਂ ਦੀ ਦਾਸਤਾਨ ਖਿੰਡੀ ਪਈ।
ਅਸੀਂ ਪਿਛਲੇ 15-20 ਸਾਲ ਤੋਂ ਲਗਾਤਾਰ ਉਹਨਾਂ ਘਰਾਂ 'ਚ ਉਹਨਾਂ ਲੋਕਾਂ ਦੇ ਕੋਲ ਜਦੋਂ ਗਏ ਆ, ਜਿਹੜੇ ਸਾਡੇ ਸੰਗੀ ਸਾਥੀ ਸੀ, ਜਿਹੜੇ ਉਸ ਦਹਿਸ਼ਤ ਦਾ ਸ਼ਿਕਾਰ ਹੋਏ, ਜਿਨ੍ਹਾਂ ਦਾ ਸਿੱਖ ਸੰਘਰਸ਼ ਦੇ ਨਾਲ ਸਿੱਧੇ ਤੌਰ ਦੇ ਉੱਤੇ ਕੋਈ ਵਾਹ ਵਾਸਤਾ ਨਹੀਂ ਸੀ, ਸਿਰਫ ਇਹ ਸੀ ਉਹ ਸਿੱਖ ਸੀ। ਇੱਕ ਸਾਡੇ ਪੰਜਾਬ ਦੀ ਧੈਰ ਸੀ, ਇੱਕ ਪੰਜਾਬ ਦੇ ਸਾਡੇ ਜੁਝਾਰੂ ਵੀਰ ਸੀ, ਜਿਹੜੇ ਕੌਮ ਦੀ ਲੜਾਈ ਲੜ ਰਹੇ ਸੀ। ਉਹਨਾਂ ਨੇ ਸਿਰ ਤਲੀ ਤੇ ਧਰੇ ਹੋਏ ਸੀ। ਜਦੋਂ ਉਹਨਾਂ ਦੇ ਨਾਲ ਲੜਨਾ ਭਿੜਨਾ ਹੁੰਦਾ ਸੀ, ਉੱਥੇ ਜਦੋਂ ਪਤਾ ਹੁੰਦਾ ਸੀ ਗਾਹਾਂ AK-47 ਲਈ ਬੈਠੇ ਹੈ, ਉਦੋਂ ਤਾਂ ਰਵੱਈਆ ਹੋਰ ਹੁੰਦਾ ਸੀ ਸੁਰੱਖਿਆ ਫੋਰਸਾਂ ਦਾ। ਉਦੋਂ ਪੁਲਿਸ ਵਾਲੇ ਕਹਿੰਦੇ ਸੀ ਪਹਿਲਾਂ ਫੌਜ ਭੇਜੋ, ਫੌਜ ਤੋਂ ਬਗੈਰ ਨਹੀਂ ਤੁਰਨਾ, CRP ਤੋਂ ਬਗੈਰ ਨਹੀਂ ਤੁਰਨਾ। ਪਰ ਜਦੋਂ ਬੇਦੋਸ਼ੇ ਨੌਜਵਾਨ ਨੂੰ ਚੱਕ ਕੇ ਤਸੀਹੇ ਦੇ ਕੇ ਕਤਲ ਕਰਨਾ ਹੁੰਦਾ ਸੀ, ਉਦੋਂ ਇਹੀ ਪੁਲਿਸ ਅਫਸਰ ਜਿਹੜੇ ਸੀਗੇ ਪੂਰੇ ਚਾਂਵਲੇ ਹੁੰਦੇ ਸੀ। ਔਰ ਇਸ ਤਰੀਕੇ ਦੇ ਤਸ਼ੱਦਦ ਦੀਆਂ ਕਹਾਣੀਆਂ ਕਿ ਬੰਦੇ ਦੇ ਜਿਹੜਾ ਜਿੱਥੋਂ ਦੀ ਕੁਦਰਤੀ ਪ੍ਰਕਿਰਿਆ ਹੁੰਦੀ ਹੈ, ਜਿਹੜੇ ਗੁਪਤ ਅੰਗ ਨੇ, ਕਦੇ ਮਨੁੱਖ ਦੇ ਬੰਦੇ ਦੇ ਗੁਪਤ ਅੰਗ ਨੂੰ, ਇੰਦਰੀ ਨੂੰ ਕਰੰਟ ਲਾ ਦੇਣਾ, ਕਦੇ ਹੇਠਲੇ ਪਾਸੇ ਜਿੱਥੋਂ ਦੀ ਅਸੀਂ ਟੱਟੀ ਪਿਸ਼ਾਬ ਕਰਦੇ ਹਾਂ, ਉੱਥੇ ਨੂਣ ਮਿਰਚਾਂ ਲਾ ਕੇ ਜਾਂ ਪੈਟਰੋਲ ਵਾਲੀ ਬੋਤਲ ਵਿੱਚ ਧੱਕ ਦੇਣੀ, ਪੈਟਰੋਲ ਪਾ ਕੇ। ਕਿੰਨਾ ਤੜਫਦਾ ਉਹ ਬੰਦਾ ਉਸ ਦਰਦ ਨੂੰ, ਉਸ ਤਸ਼ੱਦਦ ਦੀ ਇੰਤਹਾ ਨੂੰ। ਜੇਕਰ ਕੋਈ ਆਪਦੇ ਮਾੜਾ ਜਿਹਾ ਮਹਿਸੂਸ ਕਰੇ ਤਾਂ ਦੇਖੇ ਅੰਦਰ ਉਹਦੇ ਕੀ ਹੁੰਦਾ ਉਸ ਨੂੰ। ਕੋਈ ਦੋਸ਼ ਨਹੀਂ, ਸਿਰਫ ਸਿੱਖਾਂ ਦੇ ਘਰੇ ਜੰਮੇ ਹੋ ਨਾ, ਆ ਜਾਓ ਇੱਧਰ। ਇਹ ਸਾਰਾ ਕੁਝ ਜਿਹੜਾ ਸੀ ਬੇਅੰਤੇ ਬੁੱਚੜ ਦੇ ਹੁਕਮਾਂ ਤੇ ਹੋਇਆ, ਤੇ ਉਹਨੂੰ ਕੋਈ ਇਸ ਗੱਲ ਦੀ ਸ਼ਰਮ ਹਿਆ ਨਹੀਂ ਸੀ। ਇਤਿਹਾਸਕ ਤੱਥ ਇਸ ਗੱਲ ਦੀ ਗਾਰੰਟੀ ਕਰਦੇ ਆ, ਗਵਾਹੀ ਕਰਦੇ ਆ। ਇਹ ਨਹੀਂ ਕਿ 1984 ਤੋਂ ਜਾਂ 1988 ਤੋਂ ਬਾਅਦ ਵਿੱਚ ਉਸ 1992 ਤੱਕ ਕੋਈ ਹੋਇਆ ਨਹੀਂ ਸੀ। ਬਥੇਰੇ ਕਤਲ ਹੋਏ ਆ, ਮੁਕਾਬਲੇ ਵੀ ਹੋਏ ਆ, ਲੜਨ ਵਾਲੇ ਜੁਝਾਰੂਆਂ ਨੇ ਸ਼ਹਾਦਤਾਂ ਵੀ ਪਾਈਆਂ, ਬਹੁਤ ਕੁਝ ਵਾਪਰਿਆ। ਸਾਨੂੰ ਉਹਨਾਂ ਦਾ ਅਫਸੋਸ ਹੈ, ਉਹਨਾਂ ਦਾ ਦੁੱਖ ਹੈ, ਜਿਹੜੇ ਸਾਡੀ ਕੌਮ ਦੇ ਹੀਰੇ, ਜਿਹੜੇ ਕੌਮ ਲਈ ਲੜਾਈ ਲੜਦੇ ਮਾਰੇ ਗਏ। ਪਰ ਉਹਨਾਂ ਦਾ ਬਹੁਤਾ ਦੁੱਖ ਆਉਂਦਾ ਜਿਹੜੇ ਵਿਚਾਰੇ ਸਿਰਫ ਇਸ ਕਰਕੇ ਮਾਰੇ ਗਏ ਕਿਉਂਕਿ ਉਹ ਸਿੱਖਾਂ ਦੇ ਘਰੇ ਜੰਮੇ ਸੀ। ਬਹੁਤ ਸੋਹਣੀ ਕਿਸੇ ਨੇ ਜੇ ਦਸਤਾਰ ਸਜਾਈ ਹੋਈ ਹੈ, ਜੇ ਕਿਸੇ ਨੇ ਸੋਹਣਾ ਦਾੜਾ ਪ੍ਰਕਾਸ਼ ਕੀਤਾ ਹੋਇਆ, ਜੇ ਕਿਸੇ ਨੇ ਗਾਤਰੇ ਕਿਰਪਾਨ ਪਾਈ ਹੋਈ ਆ, ਇਹੀ ਦੋਸ਼ ਬੜਾ ਵੱਡਾ ਬਣ ਗਿਆ। KPS ਗਿੱਲ ਤੇ ਬੇਅੰਤੇ ਬੁੱਚੜ ਨੇ ਇਹ ਮਾਹੌਲ ਬਣਾ ਧਰਿਆ ਸੀਗਾ ਵੀ ਜਿਹੜੇ ਪੰਜਾਬ ਦੇ ਸਿੱਖ ਨੌਜਵਾਨ ਆ, ਉਹਨਾਂ ਦੇ ਮਨਾਂ 'ਚ ਟਹਿਰ ਦਹਿਸ਼ਤ ਇਹੋ ਜਿਹੀ ਪਾ ਦੋ ਕਿ ਹਰੇਕ ਕਵੇ ਕਿ ਮੈਂ ਮੂੰਹ ਸਰ ਮਨਾ ਕੇ ਸ਼ਾਇਦ ਬਚ ਜਾਵਾਂ। 1992-93 ਦੇ ਵਿੱਚ ਹਿੰਦੁਸਤਾਨ ਟਾਈਮਸ ਦੇ ਵਿੱਚ ਇੱਕ ਬੜੀ ਵੱਡੀ ਸਟੋਰੀ ਛਪੀ ਸੀ ਕਿ ਪੰਜਾਬ ਦੇ ਪੇਂਡੂ ਖੇਤਰਾਂ ਦੇ ਵਿੱਚ ਇਸ ਵੇਲੇ ਸਿੱਖ ਨੌਜਵਾਨਾਂ ਦੇ ਵਿੱਚ ਮੂੰਹ ਸਿਰ ਮਨਾ ਕੇ ਬਚਣ ਦੀ ਜਿਹੜੀ ਬਿਰਤੀ ਆ, ਉਹ ਬੜੀ ਜ਼ੋਰ ਫੜ ਰਹੀ ਹੈ। ਸਿੱਖੀ ਸੈਦਕ ਕੇਸਾਂ ਸਵਾਸਾਂ ਸੰਗ ਨਿਭਾਉਣ ਵਾਲਿਆਂ ਨੂੰ ਉਹਨਾਂ ਦਿਨਾਂ ਦੇ ਵਿੱਚ ਮਾਪਿਆਂ ਨੇ, ਜਿਨ੍ਹਾਂ ਨੇ ਲਾਡਾਂ ਚਾਵਾਂ ਨਾਲ ਕੇਸ ਪਾਲੇ, ਜਦੋਂ ਮਾਵਾਂ ਨੇ ਗੋਦੀ 'ਚ ਬਿਠਾ ਕੇ ਨਿਆਣੇ ਦੇ ਨਿੱਕੀਆਂ ਨਿੱਕੀਆਂ ਕਰਨੀਆਂ, ਜਿਹੜੀਆਂ ਸਿਰ ਤੇ ਜੂੜੀਆਂ, ਉੱਤੇ ਰੁਮਾਲ ਚਿੱਟਾ ਬੰਨ ਕੇ ਪੁੱਤ ਨੂੰ ਸਕੂਲ ਨੂੰ ਭੇਜਣਾ, ਜਿਉਂ-ਜਿਉਂ ਕੇਸ ਵੱਡੇ ਹੋਣੇ ਤਿਉਂ-ਤਿਉਂ ਚਾਅ ਚੜ੍ਹਨਾ ਮਾਂ ਨੂੰ, ਮੇਰੇ ਪੁੱਤ ਦੇ ਵਾਲ ਕਿੱਡੇ ਵੱਡੇ, ਮੇਰੇ ਪੁੱਤ ਦੇ ਇੰਨੇ ਕੇਸ ਭਾਰੇ ਆ ਵੀ 2 ਜੂੜੇ ਕਰਕੇ ਦਸਤਾਰ ਸਜਾਉਂਦਾ। ਤੇ ਫਿਰ ਮਾਵਾਂ ਨੇ ਉਹ ਵੀ ਦਿਨ ਦੇਖੇ ਜਦੋਂ ਅੰਦਰ ਵੜ ਕੇ ਰੋਂਦੀ ਰੋਂਦੀ ਨੇ ਪੁੱਤ ਨੂੰ ਕਿਹਾ ਵੀ ਹਾਲਾਤ ਮਾੜੇ ਆ, ਮੈਂ ਤੈਨੂੰ ਕਹਿਣਾ ਨਹੀਂ ਸੀ ਛਿੰਦਿਆ, ਪੁੱਤ ਅੰਦਰ ਵੜ ਕੇ ਤੈਨੂੰ ਹੱਥ ਬੰਨ ਕੇ ਬੇਨਤੀ ਕਰਦੀ ਆ ਵੀ ਜੇ ਹੋ ਸਕੇ ਤੇ ਗਲ ਲੱਗ ਕੇ ਪੁੱਤ ਦੇ ਰੋਣ ਲੱਗ ਪੈਂਦੀਆਂ ਸੀ ਮਾਂ। ਇਹ ਦਿਨ ਕਿਹਨੇ ਲੈ ਕੇ ਆਂਦੇ? ਪੰਜਾਬ ਦੀ ਧਰਤੀ ਤੇ ਦਾੜੀ ਤੇ ਦਸਤਾਰ ਨੂੰ ਖਤਮ ਕਰ ਦੇਣ ਦਾ ਅਹਿਦ ਕਿਹਨੇ ਕੀਤਾ ਸੀ? ਰਵਨੀਤ ਬਿੱਟੂ। ਉਹ ਤੇਰੇ ਖਾਨਦਾਨ ਨੇ ਪੰਜਾਬ ਦੇ ਵਿੱਚ ਜੋ ਕੁਝ ਕਰ ਦਿੱਤਾ ਹੋਇਆ, ਜੋ ਤਸ਼ੱਦਦ, ਜੋ ਜ਼ੁਲਮ, ਜੋ ਅਤਿਆਚਾਰ ਕੀਤਾ, KPS ਗਿੱਲ ਤਾਂ ਖਾਕੀ ਵਰਦੀ ਕਰਕੇ ਦਿਖਦਾ ਸੀ, ਉਹਦਾ ਬੁੱਚੜਪੁਣਾ ਸਭ ਨੂੰ ਸਰੇਆਮ ਸੀ। ਪਰ ਜਿਹੜਾ ਤੇਰਾ ਦਾਦਾ ਸੀ ਨਾ, ਕਾਲੀਆਂ ਐਨਕਾਂ ਲਾ ਕੇ ਜਿਹੜੇ ਉਹਨੇ ਕਾਲੇ ਕਾਰੇ ਕੀਤੇ ਆ,
ਜੇਕਰ ਉਹਦੇ ਵਿੱਚ ਮਨੁੱਖਤਾ ਦਾ ਕੋਈ ਦਰਦ ਹੁੰਦਾ, ਜੇਕਰ ਉਹਦੇ ਅੰਦਰ ਸਿੱਖੀ ਦਾ ਕੋਈ ਮਾੜਾ ਮੋਟਾ ਆਦਬ ਸਤਿਕਾਰ ਹੁੰਦਾ, ਤਾਂ ਉਹ ਇਹ ਸੋਚਦਾ ਕਿ ਵਾਕਿਆ ਹੀ ਸਾਡੀ ਕਾਂਗਰਸ ਜਮਾਤ ਆ ਜਿਹੜੀ ਉਹ ਦੋਸ਼ੀ ਹੈ, ਜਿਹਨੇ ਪੰਜਾਬ ਦੇ ਲੋਕਾਂ ਨੂੰ ਪਹਿਲਾਂ ਤਾਂ ਪੰਜਾਬੀ ਬੋਲੀ ਦੇ ਆਧਾਰ ਦੇ ਉੱਤੇ ਸੂਬਾ ਨਹੀਂ ਦਿੱਤਾ, 1947 ਤੋਂ ਪਹਿਲਾਂ ਕੀਤੇ ਹੋਏ ਵਾਅਦੇ ਪੂਰੇ ਨਹੀਂ ਕੀਤੇ। ਜੇ ਉਹ ਵਾਅਦੇ ਪੂਰੇ ਕੀਤੇ ਹੁੰਦੇ ਕਾਂਗਰਸ ਪਾਰਟੀ ਨੇ, ਤਾਂ ਪੰਜਾਬ ਦੇ ਲੋਕ ਜਿਹੜੇ, ਪੰਜਾਬ ਦੇ ਸਿੱਖ ਜਿਹੜੇ ਆ, ਉਹ ਵੀ ਇਸ ਮੁਲਕ ਲਈ, ਇਸ ਧਰਤੀ ਲਈ, ਇਸ ਖਿੱਤੇ ਲਈ ਕਦੇ ਵੀ ਨਾਬਰ ਨਾ ਹੁੰਦੇ। ਉਹਨਾਂ ਨੂੰ ਜੇ ਉਹਨਾਂ ਦੇ ਬਣਦੇ ਹੋਏ ਹੱਕ ਨਹੀਂ ਦਿੱਤੇ ਸੀ, ਤੇ ਜਦੋਂ ਉਹਨਾਂ ਨੇ ਸੰਘਰਸ਼ ਲੜਿਆ, ਪੰਜਾਬੀ ਸੂਬਾ ਜਿੰਦਾਬਾਦ ਕਹਿਣ ਦੇ ਉੱਤੇ ਹੀ ਇੰਨਾ ਭਾਰੀ ਜ਼ੁਲਮ ਝੱਲਣਾ ਪਿਆ ਕਿ ਦਰਬਾਰ ਸਾਹਿਬ ਦੇ ਅੰਦਰ ਬੰਬ ਸੁੱਟ ਦਿੱਤੇ ਗਏ, ਗ੍ਰਿਫਤਾਰੀਆਂ ਕਰ ਲਈਆਂ ਗਈਆਂ। 1955 ਦੇ ਵਿੱਚ ਪੰਜਾਬੀ ਸੂਬਾ ਮੋਰਚੇ ਦੇ ਮੌਕੇ ਜੋ ਜ਼ੁਲਮ ਹੋਇਆ ਉਹ ਕਾਂਗਰਸ ਪਾਰਟੀ ਨੇ ਕੀਤਾ। ਉਸ ਤੋਂ ਬਾਅਦ ਵਿੱਚ ਲਗਾਤਾਰ ਜਦੋਂ ਵੀ ਕੋਈ ਧੱਕਾ, ਕੋਈ ਜ਼ੁਲਮ ਕਰਨਾ, ਉਹ ਸਾਰਾ ਕਾਂਗਰਸ ਪਾਰਟੀ ਸਾਰੀ ਤਿਆਰ ਬਰ ਤਿਆਰ। ਪੰਜਾਬ ਦੇ ਕਾਂਗਰਸੀ ਲੀਡਰ ਜਿਹੜੇ ਆ ਉਹ ਬਰਾਬਰ ਦੇ ਦੋਸ਼ੀ ਆ, ਚਾਹੇ ਉਹ ਕੈਰੋਂ ਆ ਤੇ ਚਾਹੇ ਕੋਈ ਹੋਰ ਆ। ਸਾਡੇ ਦਰਿਆਈ ਪਾਣੀ, ਸਾਡਾ ਜਿਹੜਾ ਕੁਦਰਤੀ ਖਜ਼ਾਨਾ ਸੀ ਸਾਡਾ, ਉਹ ਕਿਹਨੇ ਲੁੱਟਿਆ? ਉਹ ਕਾਂਗਰਸੇ ਲੁੱਟਿਆ। ਹਰਿਆਣੇ ਤੇ ਰਾਜਸਥਾਨ ਦੇ ਵਿੱਚ ਆਪਦੀਆਂ ਵੋਟਾਂ ਪੱਕੀਆਂ ਕਰਨ ਦੇ ਲਈ ਜਿਸ ਤਰੀਕੇ ਦੇ ਨਾਲ ਕਾਂਗਰਸ ਨੇ ਪੰਜਾਬ ਦੇ ਲੋਕਾਂ ਨੂੰ, ਪੰਜਾਬ ਦੇ ਹਿੱਤਾਂ ਨੂੰ ਲੁੱਟਿਆ, ਉਹ ਇਤਿਹਾਸਕ ਦਸਤਾਵੇਜ਼ ਅੱਜ ਸੋਸ਼ਲ ਮੀਡੀਆ ਦੇ ਜ਼ਮਾਨੇ ਵਿੱਚ ਹਰ ਇੱਕ ਦੇ ਮੋਬਾਈਲ ਦੇ ਵਿੱਚ ਪਏ ਨੇ। ਤੇ ਫਿਰ 1966 ਦੇ ਵਿੱਚ ਜੇ ਪੰਜਾਬੀ ਸੂਬਾ ਬਣਾਉਣਾ ਹੀ ਪੈ ਗਿਆ ਪੰਜਾਬ ਰੀਆਰਗੇਨਾਈਜੇਸ਼ਨ ਐਕਟ ਦੇ ਰਾਹੀਂ, ਤਾਂ ਪੰਜਾਬ ਦੇ ਬਦਲਈ ਸੋਮੇ ਲੁੱਟ ਲਏ। ਚੰਡੀਗੜ੍ਹ ਤੇ ਹੋਰ ਪੰਜਾਬੀ ਬੋਲਦੇ ਇਲਾਕੇ ਆ ਜਿਹੜੇ, ਉਹਨਾਂ ਦਾ ਮੁੱਦਾ, ਉਹਨਾਂ ਦਾ ਝਗੜਾ ਸਦਾ ਲਈ ਬਣ ਕੇ ਰਹਿ ਗਿਆ। ਤੇ ਇਹ ਉਹੋ ਜਿਹਾ ਪੰਜਾਬੀ ਸੂਬਾ ਬਣ ਗਿਆ ਜਿਹਦੇ ਬਾਰੇ ਸਾਡੇ ਸਰਦਾਰ ਕਪੂਰ ਸਿੰਘ ਮੈਂਬਰ ਪਾਰਲੀਮੈਂਟ ਨੂੰ ਪਾਰਲੀਮੈਂਟ ਦੇ ਵਿੱਚ ਤਕਰੀਰ ਕਰਕੇ ਕਹਿਣਾ ਪਿਆ ਕਿ ਅਸੀਂ ਪੰਜਾਬੀ ਸੂਬਾ ਇਹੋ ਜਿਹਾ ਬਿਲਕੁਲ ਨਹੀਂ ਮੰਗਦੇ, ਇਹੋ ਜਿਹੇ ਪੰਜਾਬੀ ਸੂਬੇ ਨੂੰ ਬਣਾਉਣ ਵਾਲਾ ਜਿਹੜਾ ਕਾਨੂੰਨ ਆ ਰੱਦ ਕਰਦੇ ਆ, ਬਿੱਲ ਦਾ ਵਿਰੋਧ ਕਰਦੇ। ਪਰ ਉਹ ਗਲਤ ਸੂਬਾ ਥੋਪਿਆ ਗਿਆ, ਕਿਉਂਕਿ ਗੁਲਜ਼ਾਰੀ ਲਾਲ ਨੰਦੇ ਵਰਗੇ ਕਹਿੰਦੇ ਹੁੰਦੇ ਸੀਗੇ ਕਿ ਛੇਤੀ ਕੀਤੇ ਦਾ ਪੰਜਾਬੀ ਸੂਬਾ ਬਣਦਾ ਨਹੀਂ, ਤੇ ਜੇ ਬਣ ਵੀ ਗਿਆ ਤਾਂ ਇਹੋ ਜਿਹਾ ਬਣਾਵਾਂਗੇ ਕਿ ਸਿੱਖਾਂ ਦੀਆਂ ਆਉਣ ਵਾਲੀਆਂ ਨਸਲਾਂ ਅਕਾਲੀ ਦਲ ਦੇ ਆਗੂਆਂ ਨੂੰ ਗਾਲਾਂ ਕੱਢਿਆ ਕਰਨਗੀਆਂ, ਸਿੱਖਾਂ ਦੇ ਆਗੂਆਂ ਨੂੰ ਆਣਾ ਬੋਲਿਆ ਕਰਨਗੀਆਂ ਕਿ ਇਸ ਸੂਬੇ ਲਈ ਇੰਨੀਆਂ ਕੁਰਬਾਨੀਆਂ ਕੀਤੀਆਂ। ਤੇ ਅੱਜ ਕਾਂਗਰਸ ਪਾਰਟੀ ਦੀ ਬਦੌਲਤ ਇਸ ਪੰਜਾਬੀ ਸੂਬੇ ਦੇ ਵਿੱਚ ਜਿਹੜੀ ਭਾਵਨਾ ਸੀਗੀ ਕਿ ਇਹ ਸਿੱਖਾਂ ਦੀ ਬਹੁ ਗਿਣਤੀ ਵਾਲਾ ਸੂਬਾ ਬਣਾਵਾਂਗੇ, ਪੰਜਾਬੀ ਬੋਲੀ ਦੀ ਜਿੱਥੇ ਠੁੱਕ ਹੋਊਗੀ ਉਹ ਸੂਬਾ ਬਣਾਵਾਂਗੇ, ਨਾ ਅੱਜ ਇਹ ਪੰਜਾਬੀ ਬੋਲੀ ਬੋਲਣ ਵਾਲਾ ਦਾ ਸੂਬਾ ਰਹਿ ਗਿਆ, ਨਾ ਇਹ ਸਿੱਖਾਂ ਦੀ ਬਹੁ ਗਿਣਤੀ ਵਾਲਾ ਸੂਬਾ ਰਹਿ ਗਿਆ। ਸਿੱਖਾਂ ਨੂੰ ਮਾਰਨ, ਕੁੱਟਣ, ਦੱਬਣ ਕੁਚਲਣ ਦੇ ਵਿੱਚ, ਇੱਥੋਂ ਭਜਾ ਦੇਣ ਦੇ ਵਿੱਚ ਇਸ ਮੁਲਕ ਦੇ ਸਾਰੇ ਸਿਸਟਮ ਨੂੰ ਲਾਇਆ ਗਿਆ ਕਾਂਗਰਸ ਪਾਰਟੀ ਵੱਲੋਂ। ਤੇ ਜਿਹੜੇ ਸਿੱਖ ਇੱਥੇ ਘੱਟ ਗਿਣਤੀ 'ਚ ਕਰਨ ਦੀ ਨੀਤੀ ਦਾ ਏਜੰਡਾ ਸੀਗਾ, ਉਹਦੀ ਥਾਂ ਤੇ ਦੂਜੇ ਸੂਬਿਆਂ ਦੇ ਗੈਰ ਪੰਜਾਬੀ ਲੋਕਾਂ ਨੂੰ ਇੱਥੇ ਲਿਆ ਕੇ ਧੜਾ ਧੜ ਵਸਾਇਆ ਗਿਆ। ਪੰਜਾਬ ਦੇ ਜਿਹੜੇ ਕੁਦਰਤੀ ਸੋਮੇ ਆ ਉਹ ਲੁੱਟੇ ਗਏ। ਜਦੋਂ ਹੜ੍ਹ ਆਉਂਦੇ ਆ ਉਦੋਂ ਪੰਜਾਬ ਭੁਗਤਦਾ, ਜਦੋਂ ਲਾਹਾ ਲੈਣਾ ਹੋਵੇ ਉਦੋਂ ਹਰਿਆਣਾ ਤੇ ਰਾਜਸਥਾਨ ਆ ਖੜੇ ਹੁੰਦੇ। ਸਿੱਖਾਂ ਨੂੰ ਕੁੱਟਣ ਦਾ, ਸਿੱਖਾਂ ਦੇ ਛੱਤਰ ਫੇਰਨ ਦਾ, ਸਿੱਖਾਂ ਦੀ ਨਸਲਕੁਸ਼ੀ ਕਰਨ ਦਾ ਕਰੋੜਾਂ ਰੁਪਈਆ ਇਹਨਾਂ ਦੇ ਸਿਰ ਤੇ ਪਾਤਾ ਕਿ ਤੁਹਾਡੇ ਸਿਰ ਤੇ ਕਰਜ਼ਾ। ਇਹ ਸਾਰਾ ਕੁਝ ਕਾਂਗਰਸ ਜਮਾਤ ਨੇ ਕੀਤਾ, ਰਵਨੀਤ ਬਿੱਟੂ। ਤੇ ਸਿੱਖਾਂ ਦੀ ਇਸ ਨਸਲਕੁਸ਼ੀ ਦੀ ਦਾਸਤਾਨ ਦੇ ਵਿੱਚ ਜਿਹੜੇ ਦੋਸ਼ੀ ਨੇ, ਉਹਨਾਂ 'ਚ ਸਭ ਤੋਂ ਮੂਹਰੇ, ਸਭ ਤੋਂ ਉੱਪਰਲੇ ਜਿਹੜੇ ਪਹਿਲੇ 10 ਨਾਂ ਹੋਣਗੇ ਨਾ, ਪਹਿਲੇ 5 ਨਾਂ ਆ ਜਿਹੜੇ, ਉਹਨਾਂ 'ਚ ਬਿਆੰਤੇ ਬੁੱਚੜ ਦਾ ਨਾਂ ਆਉਂਦਾ। ਇਸ ਬੰਦੇ ਨੇ ਮੌਕੇ ਦੇ ਉੱਤੇ ਉਹ ਸਾਰੇ ਕਾਸੇ ਨੂੰ ਜਿਵੇਂ ਜਾਇਜ਼ ਠਹਿਰਾਇਆ, ਜਿਵੇਂ ਸੱਚਾ ਦੱਸਿਆ, ਉਹ ਸਾਰਾ ਕੁਝ ਜਿਹੜਾ ਹੈ ਉਹ ਸਾਡੇ ਚੇਤੇ ਆ। ਅਸੀਂ ਉਹ ਸਾਰਾ ਕੁਝ ਪਿੰਡੇ ਤੇ ਹੰਢਾਇਆ, ਉਹ ਜ਼ੁਲਮ ਭੁੱਲਿਆ ਨਹੀਂ ਜਾ ਸਕਦਾ। ਜੇਕਰ ਕੋਈ ਕਿਸੇ ਘਟਨਾਕ੍ਰਮ 'ਚ ਹਿੱਸੇਦਾਰ ਹੋਵੇ,
जेकर कोई किसी गल का भागीदार होवे ਉਹਦੇ ਨਾਲ भी नजिठण का कानून का कोई तरीका है। ਜਿਹੜੇ नाबर होए बागी होए लोग सी जिन्हां ने इस जुल्म के खिलाफ लड़ के अपनी होंद की लड़ाई लड़ी, उन्हां नाल नजिठण का भी इस मुल्क ने कोई सिस्टम घड़िया। पर इत्थे तां नस्लकुशी हुई है साडी। कल परसों मैं गुरभजन गिल जिहड़ा कवि है लुधियाने वाला, ਉਹਦੀ एक इंटरव्यू सुन रहा सीगा, बिट्टू ਚੱਕ वाले ने की। मैं ਉਹਦੇ बारे बहुत ज़्यादा सोचता सी भी ये बंदा प्रोफैसर मोहन सिंह मेला ਜਿਹੜਾ ਲੱਗਿਆ, क्योंकि ਜਦੋਂ मैं पंजाब ਦਾ बुचड़ KPS ਗਿੱਲ किताब लिखी है, ਉਹਦੇ ਵਿੱਚ स्टेट ਦੀ उस नंगी कोझी गंदी नीति ਦਾ मैं लिखिया ਸੀਗਾ कि किवें सभ्याचारक मेलिਆਂ ਦੇ ਨਾਂ ਹੇਠ पंजाब ਦੇ ਵਿੱਚ ਇਹ ਸਾਰਾ ਕੁਝ ਲਿਆਂਦਾ ਗਿਆ ਜਿਹੜਾ ਅੱਜ ਸਾਡੀ ਸਿੱਖ ਜਵਾਨੀ ਨੂੰ ਕਰਾਹੇ ਪਾਇਆ ਜਾ ਰਿਹਾ। क्योंकि एक गायकी वो सी ਜਿਹੜੀ ਸਾਨੂੰ ਚੰਗੇ ਗੁਣਾਂ ਨਾਲ ਭਰਦੀ ਸੀ। ਅੱਜ ਜਿਹੜੀ ਗਾਇਕੀ ਆ ਉਹ ਗੁਰੂ ਨਾਨਕ ਸਾਹਿਬ ਜੀ ਦੇ ਫਲਸਫੇ ਨੂੰ ਰੱਦ ਕਰਨ ਵਾਲੀ ਗਾਇਕੀ ਜਿਹੜੀ ਆ ਉਹਦੀ ਭਰਮਾਰ ਆ। ਜੇ ਗੁਰਬਾਣੀ ਜਾਂ ਸਿੱਖ ਧਰਮ ਇਹ ਕਹਿੰਦਾ ਕਿ ਭਾਈ ਸਾਬਤ ਸੂਰਤ ਰਹਿਣਾ ਤਾਂ ਅੱਜ ਗਾਇਕੀ ਜਿਹੜੀ ਆ ਉਹ ਕਹਿ ਰਹੀ ਆ ਕਿ ਮੂੰਹ ਸਿਰ ਮੁੰਨੇ ਬਗੈਰ ਗਤੀ ਹੀ ਨਹੀਂ। ਜੇ ਤੂੰ ਮੂੰਹ ਸਿਰ ਦਾੜਾ ਕੇਸ ਰੱਖਿਆ ਹੈ ਤੂੰ ਬੰਦਾ ਹੀ ਬੜਾ ਗਲਤ ਹੈ। ਤੇ ਜਿਹੜੀ ਸਾਡੀ ਆਪਦੀ ਗੁਰਮਤ ਦਾ ਫਲਸਫਾ ਸਾਡਾ ਉਹ ਨਸ਼ਿਆਂ ਤੋਂ ਰੋਕਦਾ, ਸ਼ਰਾਬ ਤੋਂ ਰੋਕਦਾ, ਪਰ ਅੱਜ ਦੀ ਗਾਇਕੀ ਆ ਜਿਹੜੀ ਉਹ ਕਹਿੰਦੀ ਆ ਵੀ ਨਸ਼ਿਆਂ ਦੀ ਗੱਲ ਜਿਹੜੀ ਕੀਤੇ ਬਗੈਰ ਗੱਲ ਨਹੀਂ ਬਣਦੀ। ਇਵੇਂ ਹੀ ਜਿਹੜਾ ਦੇਖ ਪਰਾਈਆਂ ਧੀਆਂ, ਦੇਖ ਪਰਾਈਆਂ ਚੰਗੀਆਂ ਮਾਵਾਂ ਧੀਆਂ ਭੈਣਾਂ ਜਾਣੇ ਵਾਲੀ ਗੱਲ ਆ, ਜਿਹੜਾ ਅਸੀਂ ਆਂਢ ਗੁਆਂਢ ਦੇ ਵਿੱਚ ਵਸਦੇ ਆਪਦੇ ਧੀਆਂ ਭੈਣਾਂ ਸਮਝਦੇ ਆ, ਇਸ ਗਾਇਕੀ ਦੇ ਰਾਹੀਂ ਹਰ ਗਲਤ ਜਿਹੜੀ ਆ ਰੀਤ ਜਾਂ ਗਲਤੀ ਕਰਨ ਦੀ ਉਕਸਾਇਆ ਜਾ ਰਿਹਾ। ਸੋ ਜਿਹੜੀ ਅੱਜ ਦੀ ਗਾਇਕੀ ਹੈ, ਇਸ ਗਾਇਕੀ ਨੇ ਜਿਵੇਂ ਨਸ਼ਿਆਂ ਨਾਲ, ਬਦਮਾਸ਼ੀ ਨਾਲ ਜਾਂ ਹੋਰ ਔਗਣਾਂ ਨਾਲ ਅੱਜ ਦੇ ਯੂਥ ਨੂੰ ਭਰਨਾ ਸ਼ੁਰੂ ਕੀਤਾ ਹੋਇਆ ਹੈ। ਇਹ ਸਾਰੇ ਕਾਸੇ ਦੇ ਬੀਜ ਆ ਜਿਹੜੇ ਉਹ KPS ਗਿੱਲ ਨੇ ਬੇਅੰਤੇ ਬੁੱਚੜ ਦੇ ਰਾਜ ਵਿੱਚ ਬੀਜੇ ਸੀ। ਤੇ ਅਸੀਂ ਇਸ ਗੱਲ ਨੂੰ ਸਮਝਣ ਦੇ ਲਈ ਮੈਂ ਸਦਾ ਹੀ ਯਤਨਸ਼ੀਲ ਰਹਿਣਾ। बेशक KPS ਗਿੱਲ वाली जी पंजाब का बुचड़ किताब आ इस मसले उत्ते बहुत लंबा चौड़ा मैं लिखिया है, पर बहुत सारिया कुंडियां अगले भाग में लिखनिया ने। हजे वह पंजाब का बुचड़ का दूजा भाग आना है जिहदे बेअंते बुचड़ का विशेष तौर के उत्ते जिहड़ा हैगा पूरा असीं लिखना है। जदों गुरभजन गिल वाली इंटरव्यू सुनने का सबब इसे करके बनया सी भी क्योंकि ये दोष लगता तो बिट्टू ਚੱਕ वाला इस सवाल जरूर पूछूगा। ये उन्होंने गुरभजन गिल नूं पुछया गया ਉਹਦੇ ਵਿੱਚ ਤੇ ਉਹਨੇ ਇਹ ਗੱਲ ਕਹੀ ਕਿ ਅਸੀਂ ਤਾਂ ਉਹ ਪ੍ਰੋਫੈਸਰ ਮੋਹਨ ਸਿੰਘ ਵਾਲਾ ਮੇਲਾ ਜੱਸੋਵਾਲ ਨਾਲ ਰਲ ਕੇ ਬਹੁਤ ਚਿਰ ਦੇ ਲਾਉਂਦੇ ਸੀਗੇ, ਪਰ ਬਾਅਦ ਵਿੱਚ ਜਦੋਂ ਬੇਅੰਤ ਸਿੰਘ ਦਾ ਰਾਜ ਆਇਆ ਉਹਨੇ ਕਿਹਾ ਅਸੀਂ ਤਾਂ ਬੇਅੰਤਾ ਬੁੱਚੜ ਕਹਿੰਦੇ ਆ। ਉਹਨੇ ਚਲੋ ਆਖਿਆ ਵੀ ਜਦੋਂ ਰਾਜ ਆਇਆ ਤਾਂ ਉਦੋਂ KPS ਗਿੱਲ ਹੁਣਾਂ ਨੇ ਕੁਲਦੀਪ ਮਾਨਕ ਨੂੰ ਲੈ ਕੇ, ਗੁਰਦਾਸ ਮਾਨ ਨੂੰ ਲੈ ਕੇ ਜਾਂ ਹੋਰ ਗਾਉਣ ਵਾਲਿਆਂ ਨੂੰ ਲੈ ਕੇ ਜਿਹੜੇ ਸੱਭਿਆਚਾਰਕ ਮੇਲੇ ਕਰਾਏ, ਉਹਦੇ ਕਰਕੇ ਲੋਕਾਂ ਨੂੰ ਲੱਗਣ ਲੱਗ ਗਿਆ ਵੀ ਸ਼ਾਇਦ ਇਹ ਜਿਹੜਾ ਪ੍ਰੋਗਰਾਮ ਆ ਸਾਡੇ ਨਾਲ ਜੁੜਦਾ। ਤੇ ਅਗਲੀ ਗੱਲ ਉਹਨੇ ਕਹੀ ਕਿ ਜਦੋਂ ਇੱਥੇ ਅਸੀਂ ਗਵਰਨਰ ਨੂੰ ਸੱਦਣਾ ਜਾਂ ਹੋਰ ਲੀਡਰ ਜਿਹੜੇ ਸੀਗੇ ਆਗੂ ਉਹਨਾਂ ਨੂੰ ਸੱਦਣਾ ਸ਼ੁਰੂ ਕੀਤਾ, ਉਹਦੀ ਕਰਕੇ ਵੀ ਇਹ ਪ੍ਰਭਾਵ ਗਿਆ। ਕੁੱਲ ਮਿਲਾ ਕੇ ਉਹਨੇ ਆਪਦੇ ਵੱਲੋਂ ਇਸ ਗੱਲ ਨੂੰ ਕਿਹਾ ਕਿ ਸਾਡਾ ਇਸ ਤਰੀਕੇ ਦਾ ਕੋਈ ਹੈ ਨਹੀਂ ਸੀਗਾ ਏਜੰਡਾ। ਪਰ ਇਹ ਵੀ ਉਹਨੇ ਗੱਲ ਜਿਹੜੀ ਆਖੀ ਹੈ ਕਿ ਜਿਹੜੇ ਪੰਜਾਬ ਦੇ ਲੜ ਰਹੇ ਸੀ ਲੋਕ ਉਸ ਮੌਕੇ ਉਹ ਬਾਗੀ ਸੂਰਮੇ ਸੀ, ਉਹ ਨਾਬਰ ਲੋਕ ਸੀਗੇ। ਮੈਂ ਉਹਨਾਂ ਨੂੰ ਕੋਈ ਉਸ ਸਮੇਂ ਨੂੰ ਕਾਲਾ ਦੌਰ ਨਹੀਂ ਕਹਿੰਦਾ। ਉਹਦੇ ਵਿਚਾਰ ਜਿਹੜੇ ਸੀਗੇ ਉਹਨਾਂ ਨੂੰ ਸੁਣਨ ਤੋਂ ਬਾਅਦ ਵਿੱਚ ਮੈਂ ਵੀ ਇਹ ਗੱਲ ਨੂੰ ਮੰਨਿਆ ਮੇਰੇ ਮਨ ਨੇ ਕਿ ਬਹੁਤ ਵੱਡੀ ਗਿਣਤੀ ਵਿੱਚ ਲੋਕ ਸੀਗੇ ਜਿਨ੍ਹਾਂ ਨੂੰ ਇਸ ਗੱਲ ਦਾ ਅਹਿਸਾਸ ਸੀਗਾ ਕਿ ਜਿਹੜੇ ਲੜ ਰਹੇ ਸੂਰਮੇ ਨੇ ਇਹ ਉਹ ਬਾਗੀ ਸੂਰਮੇ ਆ ਜਿਹੜੇ ਪੰਜਾਬ ਦੇ ਹੱਕਾਂ ਹਿੱਤਾਂ ਲਈ, ਪੰਥ ਲਈ ਲੜ ਰਹੇ ਨੇ। ਬੇਸ਼ੱਕ ਉਹ ਸਾਡੇ ਨਾਲ ਨਹੀਂ ਖੜ ਸਕੇ, ਬੇਸ਼ੱਕ ਉਹਨਾਂ ਦੀ ਸਾਡੇ ਨਾਲ ਸਹਿਮਤੀ ਨਹੀਂ ਬਣ ਸਕੀ, ਪਰ ਉਹ ਸਾਡੇ ਉਲਟ ਨਹੀਂ ਸੀ। ਬਹੁਤ ਸਾਰਾ ਸਮਾਜ ਦਾ ਹਿੱਸਾ ਹੁੰਦਾ ਜਿਹੜਾ ਜੇਕਰ ਸਾਡੇ ਨਾਲ ਨਹੀਂ ਤਾਂ ਇਹਦਾ ਮਤਲਬ ਨਹੀਂ ਕਿ ਉਹ ਸਾਡੇ ਖਿਲਾਫ ਆ ਜਾਂ ਉਹ ਸਰਕਾਰ ਦੇ ਵੱਲ। ਪਰ ਇਸ ਵੇਲੇ ਅੱਜ ਦੇ ਸਮੇਂ ਦੇ ਵਿੱਚ ਜਿਹੜਾ ਕੁਝ ਸਾਹਮਣੇ ਆ ਰਿਹਾ ਉਹਦੇ ਵਿੱਚ ਇਹ ਗੱਲ ਵਾਰ-ਵਾਰ ਉੱਭਰ ਕੇ ਸਾਹਮਣੇ ਆ ਰਹੀ ਆ ਕਿ ਜਿਹੜਾ ਬੇਅੰਤੇ ਬੁੱਚੜ ਨੇ ਪੰਜਾਬ ਦੇ ਵਿੱਚ ਬੀਜ ਬੀਜਿਆ, ਉਸ ਨੇ ਤਾਂ ਇੱਥੇ ਨਸਲਕੁਸ਼ੀ ਕਰਨ ਵਾਲਾ ਇੱਕ ਇਹੋ ਜਿਹਾ ਫਨੋਮਨਾ ਪੈਦਾ ਕਰ ਦਿੱਤਾ ਜਿਹੜਾ ਲਗਾਤਾਰ ਚੱਲੀ ਹੋਈ ਜਾ ਰਿਹਾ, ਉਹਦਾ ਕੋਈ ਅੰਤ ਨਹੀਂ ਹੋ ਰਿਹਾ। ਉਹ ਸਾਹਿਤ ਦੇ ਖੇਤਰ ਵਿੱਚ
ਉਹ ਕਲਾ ਦੇ ਖੇਤਰ ਵਿੱਚ ਤੇ ਉਹ ਹਰ ਖੇਤਰ ਦੇ ਵਿੱਚ ਸਿੱਖੀ ਦਾ ਸਿੱਖਾਂ ਦਾ ਜਿਹੜਾ ਨੁਕਸਾਨ ਉਹ ਕਰਦਾ ਜਾ ਰਿਹਾ। ਔਰ ਇਹ ਸਾਰੇ ਕਾਸੇ ਲਈ ਬੇਅੰਤੇ ਬੁੱਚੜ ਨੂੰ ਕਦੇ ਵੀ ਮੁਆਫ ਨਹੀਂ ਕੀਤਾ ਜਾ ਸਕਦਾ। ਤੇ ਉਹਦੇ ਪਰਿਵਾਰ ਦੇ ਵਿੱਚੋਂ ਉੱਠ ਕੇ ਕਹਿਣਾ ਕਿ ਜੀ ਹਮ ਤੋਂ ਐਮਪੀ ਬਣ ਗਏ ਹੈ, ਕहीं ਪਤਾ ਨਹੀਂ ਕੀ ਰੱਬ ਲੱਗ ਗਏ ਹੈ, ਤੇ ਇੱਥੇ ਉੱਠ ਕੇ ਕਹਿਣਾ ਕਿ ਲਿਆਓ ਕਾਗਜ਼। ਭਾਈ ਕਾਗਜ਼ ਤਾਂ ਉਹਨਾਂ ਮਾਵਾਂ ਨੂੰ ਵੀ ਚਾਹੀਦੇ ਨੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਅੱਜ ਵੀ ਉਡੀਕਿਆ ਜਾ ਰਿਹਾ ਵੀ ਸ਼ਾਇਦ ਕਿਤੋਂ ਆ ਜਾਵੇ। ਬਥੇਰੀਆਂ ਇਹੋ ਜਿਹੀਆਂ ਮਾਵਾਂ ਨੇ ਪੰਜਾਬ ਦੇ, ਬਥੇਰੀਆਂ ਇਹੋ ਜਿਹੀਆਂ ਗੱਲਾਂ ਨੇ, ਪਰ ਕਾਹਨੂੰ ਇੱਥੇ ਤਾਂ ਆਪਦਾ ਦੁੱਖ ਦਿਖਦਾ ਵੀ ਆਸ਼ੂ ਨੂੰ ਫੜਨ ਆ ਗਏ ਜੀ। ਠੀਕ ਆ, ਜੇਕਰ ਕੋਈ ਕਿਸੇ ਕਿਸਮ ਦੀ ਕਹਾਣੀ ਚੱਲ ਰਹੀ ਹੈ ਉਹਦੇ ਵਿੱਚ ਸਰਕਾਰ ਨੂੰ ਜੇਕਰ ਉੱਥੇ ਇਲਾਕੇ ਦਾ ਅਮਨ ਕਾਨੂੰਨ ਕਾਇਮ ਕਰਨ ਲਈ ਕੋਈ ਚਾਹੀਦੀ ਹੈ ਗੱਲ, ਤਾਂ ਉਹਦਾ ਵੀ ਕੋਈ ਤਰੀਕਾਕਾਰ ਆ। ਪਰ ਜਿਹੜੇ ਢੰਗ ਤਰੀਕੇ ਅਪਣਾਏ ਗਏ ਨੇ ਉਸ ਦੌਰ ਦੇ ਵਿੱਚ, ਉਹਨਾਂ ਦੇ ਬਾਰੇ ਤਾਂ ਅੰਤਰਰਾਸ਼ਟਰੀ ਪਲੇਟਫਾਰਮਾਂ ਦੇ ਉੱਤੇ ਵੀ ਤੌਬਾ ਹੁੰਦੀ ਆ ਕਿ ਆਹ ਕੀ ਢੰਗ ਤਰੀਕੇ ਹੋਏ। ਔਰ ਇਹ ਸਾਰਾ ਕੁਝ ਕਰਾਉਣ ਦੇ ਲਈ APS ਗਿੱਲ ਨੇ ਜਿਨ੍ਹਾਂ ਪੁਲਿਸਿਆਂ ਦੇ ਅੰਦਰੋਂ ਸਿੱਖੀ ਕੱਢ ਦਿੱਤੀ, ਜਿਨ੍ਹਾਂ ਪੁਲਿਸ ਮੁਲਾਜ਼ਮਾਂ ਨੂੰ ਇਹੋ ਜਿਹੇ ਜ਼ਾਲਮ ਤੇ ਬੁੱਚੜ ਬਣਾ ਧਰਿਆ, ਉਹਨਾਂ ਦਾ ਲੇਖਾ ਕਿੱਥੇ ਹੋਊ। ਬਹੁਤ ਵੱਡੀ ਗਿਣਤੀ ਵਿੱਚ ਇਹੋ ਜਿਹੇ ਪੁਲਿਸ ਮੁਲਾਜ਼ਮ ਨੇ ਜਿਹੜੇ ਹੁਣ ਵਿਸੌਟੇ ਕੱਟ ਰਹੇ ਨੇ। APS ਗਿੱਲ ਤਾਂ ਮਰ ਕੇ ਆਪਦਾ ਖੜਾ ਛੁਡਾ ਗਿਆ, ਤੇ ਇਹ ਲੋਕ ਕਿਹੜੇ ਖੂਹ 'ਚ ਡਿੱਗਣ ਜਿਨ੍ਹਾਂ ਨੇ ਉਹਦੇ ਹੁਕਮ ਮੰਨਦਿਆਂ ਨੇ ਆਪਦੀਆਂ ਆਉਣ ਵਾਲੀਆਂ ਪੋਸਟਾਂ ਤੱਕ ਲਈ ਮਿਹੜਾ ਖੱਟ ਲਿਆ, ਕਲੰਕ ਖੱਟ ਲਿਆ ਪੰਥ ਦਾ, ਕਿਉਂਕਿ ਇਹ ਗੱਲ ਸਦੀਆਂ ਤੱਕ ਉਹਨਾਂ ਦੇ ਨਾਲ ਹੀ ਰਹਿਣੀ। ਤੇ ਬੇਅੰਤੇ ਬੁੱਚੜ ਨੂੰ ਜਦੋਂ ਮਾਰਿਆ ਗਿਆ, ਉਹਨਾਂ ਦਿਨਾਂ ਦੀ ਗੱਲ ਜਿਹੜੀ ਆ ਉਹ ਜ਼ਰੂਰ ਚੇਤੇ ਕਰਨੀ ਚਾਹੀਦੀ ਆ। ਇੱਕ ਦੋ ਦਿਨਾਂ ਤੱਕ ਆਪਣੇ ਪੰਥ ਦੇ ਵਿੱਚ ਇਸ਼ਤਿਹਾਰ ਛਪ ਜਾਣੇ ਆ ਕਿ ਕਿਵੇਂ ਜਿਹੜਾ 31 ਅਗਸਤ ਨੂੰ ਭਾਈ ਦਿਲਾਵਰ ਸਿੰਘ ਦਾ ਦਿਹਾੜਾ ਜਿਹੜਾ ਉਹ ਮਨਾਇਆ ਜਾਣਾ, ਤੇ ਹਰ ਗੁਰਦੁਆਰਾ ਸਾਹਿਬ ਦੇ ਵਿੱਚ ਹਰ ਥਾਂ ਦੇ ਉੱਤੇ ਉਸ ਸੂਰਮੇ ਦੀ ਵਧੀਆ ਤਰੀਕੇ ਨਾਲ ਫੋਟੋ ਲੱਗਣੀ ਚਾਹੀਦੀ ਹੈ, ਕਿਉਂਕਿ ਉਸ ਭਾਈ ਦਿਲਾਵਰ ਸਿੰਘ ਨੇ ਆਪਦੀ ਜਾਨ ਵਾਰ ਕੇ ਪੰਜਾਬ ਦੇ ਵਿੱਚ ਜਿਹੜਾ ਕਤਲੇਆਮ ਚੱਲ ਰਿਹਾ ਸੀ ਉਹਨੂੰ ਰੋਕਿਆ, ਤੇ ਨਹੀਂ ਤਾਂ ਇੱਥੇ ਬਹੁਤ ਵੱਡੇ ਪੱਧਰ ਦੇ ਉੱਤੇ ਕਤਲੇਆਮ ਜਿਹੜਾ ਸੀਗਾ ਉਹ ਹੁੰਦਾ ਰਹਿਣਾ ਸੀ। ਸਾਨੂੰ ਚੇਤੇ ਹੈ ਰਾਮਪੁਰਾ ਫੂਲ ਦੇ ਵਿੱਚ ਪ੍ਰੋਗਰਾਮ ਸੀਗਾ, ਉੱਥੇ ਪੰਡਤ ਸੋਮਦੱਤ ਬਰਨਾਲੇ ਤੋਂ ਸ਼ਾਇਦ ਉਹ ਵਿਧਾਇਕ ਹੁੰਦਾ ਸੀ, ਉਹਨੇ ਉੱਥੇ ਸਟੇਜ ਤੇ ਕਿਹਾ ਵੀ ਇਹ ਜਿਹੜਾ ਬੇਅੰਤ ਸਿਉਂ ਆ ਇਹ ਭਗਵਾਨ ਸ਼੍ਰੀ ਰਾਮਚੰਦਰ ਦਾ ਅਵਤਾਰ ਆ, ਭਗਵਾਨ ਸ਼੍ਰੀ ਕ੍ਰਿਸ਼ਨ ਦਾ ਅਵਤਾਰ ਆ। ਉਹਨੇ ਇਹੋ ਜਿਹੀਆਂ ਗੱਲਾਂ ਕਹੀਆਂ, ਔਰ ਇਹ ਗੱਲਾਂ ਜਿਹੜੀਆਂ ਸੀ ਹਿੰਦੂ ਭਾਈਚਾਰੇ ਨੂੰ ਪ੍ਰਵਾਨ ਨਹੀਂ ਸੀ ਹੋਣੀਆਂ ਚਾਹੀਦੀਆਂ, ਪਰ ਸਾਡੇ ਨਾਲ ਉਹਨਾਂ ਦਾ ਇਹੋ ਜਿਹਾ ਹਿਸਾਬ ਕਿਤਾਬ ਆ, ਉਹਨਾਂ ਨੂੰ ਸ਼ਾਇਦ ਗੁੱਸਾ ਘੱਟ ਆਇਆ ਹੋਵੇ। ਉਹ ਵੀ ਉਹਨਾਂ ਦੇ ਹਿਸਾਬ ਕਿਤਾਬ ਇਹੋ ਜਿਹੇ ਨੇ, ਉਹ ਰਾਮਲੀਲਾ ਵਾਲੇ ਦਿਨਾਂ ਦੇ ਵਿੱਚ ਜਾਂ ਕ੍ਰਿਸ਼ਨ ਅਸ਼ਟਮੀ ਮੌਕੇ ਉਹ ਆਪਦੇ ਬੰਦਿਆਂ ਨੂੰ ਇਹੋ ਜਿਹਾ ਪਹਿਰਾਵਾ ਬਣਾ ਕੇ ਰਾਮਚੰਦਰ ਵਰਗਾ ਕ੍ਰਿਸ਼ਨ ਵਰਗਾ ਬਣਾ ਵੀ ਲੈਂਦੇ ਆ। ਉਹਨਾਂ ਦੇ ਧਰਮ ਦੇ ਮਸਲੇ ਤੇ ਥੋੜਾ ਜਿਹਾ ਇਸ ਤਰੀਕੇ ਦੀ ਖੁੱਲ੍ਹ ਹੈ, ਪਰ ਸਾਡੇ ਧਰਮ ਦੇ ਵਿੱਚ ਇਸ ਤਰ੍ਹਾਂ ਦੀ ਖੁੱਲ੍ਹ ਨਾ ਹੈ ਤੇ ਨਾ ਹੋ ਸਕਦੀ ਹੈ। ਇਹ ਗੱਲ ਜਦੋਂ ਸੋਮਦੱਤ ਸ਼ਰਮਾ ਨੇ ਕਹੀ, ਪੰਡਤ ਸੋਮਦੱਤ ਨੇ ਕਹੀ, ਤਾਂ ਬਾਅਦ ਵਿੱਚ ਸ਼ੇਰ ਸਿੰਘ ਗਾਗੋਵਾਲ ਨੇ ਕਿਹਾ, ਉਹ ਵੀ ਵਿਧਾਇਕ ਸੀ ਉੱਥੇ, ਉਹਨੇ ਕਿਹਾ ਕਿ ਇਹ ਤਾਂ ਜੀ ਗੁਰੂ ਸਾਹਿਬਾਨ ਦਾ ਅਵਤਾਰ ਹੈ। ਮੇਰੀ ਜ਼ੁਬਾਨ ਅਸਲ ਵਿੱਚ ਉਹ ਸ਼ਬਦ ਬੋਲ ਨਹੀਂ ਪਾ ਰਹੀ ਜੋ ਉੱਥੇ ਵਰਤੇ, ਪਰ ਜਦੋਂ ਉਹ ਅਖਬਾਰਾਂ ਦੇ ਵਿੱਚ ਸ਼ਬਦ ਪੜ੍ਹੇ ਸੀ ਉਦੋਂ ਹਰੇਕ ਸਿੱਖ ਨੂੰ ਲਾਗੂ ਲੱਗੇ ਸੀ। ਰਵਨੀਤ ਬਿੱਟੂ ਉਹ ਅਖਬਾਰ ਕਢਵਾਈ ਕਿਸੇ ਲਾਇਬ੍ਰੇਰੀ 'ਚ ਜਾ ਕੇ, ਜੇ ਨਹੀਂ ਤਾਂ ਮੇਰੇ ਕੋਲੋਂ ਲੈ ਲਈਆਂ। ਉਹ ਸ਼ਬਦ ਪੜ੍ਹੀ ਜਿਹੜੇ ਤੇਰੇ ਦਾਦੇ ਬਾਰੇ ਉਹਦੇ ਚਾਪਲੂਸ ਟੋਲੇ ਨੇ ਕਹੇ ਸੀ, ਤੇ ਉਹਨਾਂ ਉਸ ਮੌਕੇ ਵਿਰੋਧ ਨਹੀਂ ਸੀ ਕੀਤਾ। ਉਹਨੇ ਇਸ ਗੱਲ ਦਾ ਬੁਰਾ ਨਹੀਂ ਸੀ ਮਨਾਇਆ, ਉਹਨੇ ਇਸ ਗੱਲ ਨੂੰ ਮਾਣਿਆ ਸੀ। ਉਹਨੂੰ ਨਜ਼ਾਰਾ ਹੁੰਦਾ ਸੀਗਾ ਵੀ ਮੈਨੂੰ ਤਾਂ ਰੱਬ ਭਗਵਾਨ ਦੱਸਿਆ ਜਾ ਰਿਹਾ। ਅਜੀਤ ਅਖਬਾਰ ਦੇ ਫਰੰਟ ਪੇਜ ਦੇ ਉੱਤੇ ਉਹ ਖਬਰ ਲੱਗੀ ਸੀ, ਤੇ ਉਹਦੇ ਕਰਕੇ ਸਾਰੇ ਸਿੱਖ ਜਗਤ ਦੇ ਵਿੱਚ ਹਾਹਾਕਾਰ ਮੱਚੀ ਹੋਈ ਸੀ। ਪਰ ਬੇਅੰਤੇ ਨੂੰ ਜਾਂ ਕਿਸੇ ਉਹਦੇ ਚਾਪਲੂਸਾਂ ਨੂੰ ਭੋਰਾ ਸ਼ਰਮ ਨਹੀਂ ਆਈ। ਇੱਕ ਤਾਂ ਸਿੱਖਾਂ ਦੀ ਏਡੀ ਭਾਰੀ ਨਸਲਕੁਸ਼ੀ ਹੋ ਰਹੀ, ਉੱਪਰੋਂ ਸਿੱਖਾਂ ਦੇ ਜ਼ਖਮਾਂ ਦੇ ਉੱਤੇ ਨੂਣ ਮਲਿਆ ਜਾ ਰਿਹਾ, ਤੇ ਉਹਦਾ ਅੰਤ ਤਾਂ ਫਿਰ ਹੋਣਾ ਹੀ ਸੀ। ਸ਼ਹੀਦ ਭਾਈ ਦਿਲਾਵਰ ਸਿੰਘ ਨੇ ਆਪਦੀ ਜਾਨ ਵਾਰ ਦਿੱਤੀ ਤੇ ਇਸ ਜ਼ੁਲਮ ਦਾ, ਇਸ ਪਾਪ ਦਾ ਨਾਸ਼ ਕੀਤਾ। ਫਿਰ
ਭਾਈ ਬਲਵੰਤ ਸਿੰਘ ਰਾਜੋਆਣਾ, ਭਾਈ ਜਗਤਾਰ ਸਿੰਘ ਹਵਾਰਾ, ਭਾਈ ਜਗਤਾਰ ਸਿੰਘ ਤਾਰਾ ਡੇਕਵਾਲਾ, ਭਾਈ ਪਰਮਜੀਤ ਸਿੰਘ ਭਿਉਰਾ, ਭਾਈ ਲਖਵਿੰਦਰ ਸਿੰਘ ਲੱਖਾ ਨਾਰੰਗਵਾਲ, ਭਾਈ ਗੁਰਮੀਤ ਸਿੰਘ ਪਟਿਆਲੇ ਵਾਲਾ, ਭਾਈ ਸ਼ਮਸ਼ੇਰ ਸਿੰਘ ਉਕਸੀ ਜਿਹੜਾ ਕਿ ਰਾਜਪੁਰੇ ਦੇ ਕੋਲ ਪਿੰਡ ਹੈ, ਤੇ ਹੋਰ ਇਸ ਕੇਸ ਦੇ ਵਿੱਚ ਜਿੰਨੇ ਵੀ ਵੀਰ ਭਰਾ ਜਿਹੜੇ ਆ ਗ੍ਰਿਫਤਾਰ ਹੋਏ, ਜਿਨ੍ਹਾਂ ਨੂੰ ਸਜ਼ਾਵਾਂ ਹੋਈਆਂ, ਉਹਨਾਂ ਸਾਰਿਆਂ ਨੂੰ ਅੱਜ ਦੁਨੀਆ ਭਰ ਦੇ ਵਿੱਚ ਪਿਆਰ ਸਤਿਕਾਰ ਮਿਲਦਾ। ਉਹਨਾਂ ਦੀ ਸ਼ਲਾਘਾ ਹੁੰਦੀ ਆ ਕਿ ਇਹਨਾਂ ਨੇ ਸਿੱਖਾਂ ਦੀ ਨਸਲਕੁਸ਼ੀ ਜਿਹੜੀ ਹੋ ਰਹੀ ਸੀ ਉਹ ਰੋਕੀ। ਉਹ ਨਸਲਕੁਸ਼ੀ ਜਿਹਦੇ ਬਾਰੇ ਸਭ ਨੂੰ ਇਹ ਪਤਾ ਹੈ ਕਿ ਜੇ ਬਿਆੰਤਾ ਬੁੱਚੜ ਜਿਉਂਦਾ ਰਹਿੰਦਾ ਤਾਂ ਉਹ ਨਸਲਕੁਸ਼ੀ ਅੱਜ ਤੱਕ ਵੀ ਹੋਣੀ ਸੀ। ਅੱਜ ਜੇ ਪੰਜਾਬ ਦੀ ਧਰਤੀ ਉੱਤੇ ਪੱਗਾਂ ਦਾੜਿਆਂ ਦਾ ਰਾਜ ਆ, ਜੇ ਅੱਜ ਅਸੀਂ ਆਲੇ ਦੁਆਲੇ ਸਿੱਖੀ ਸਰੂਪ ਦੇਖ ਰਹੇ ਹਾਂ, ਤਾਂ ਇਹ ਭਾਈ ਦਿਲਾਵਰ ਸਿੰਘ ਤੇ ਉਹਨਾਂ ਦੇ ਸਾਥੀ ਜਿਹੜੇ ਇਸ ਵੇਲੇ ਜਿਹਨਾਂ ਤੇ ਨਜ਼ਰਬੰਦ ਨੇ, ਉਹਨਾਂ ਦੀ ਬਦੌਲਤ ਹੈ। ਗੁਰੂ ਪਾਤਸ਼ਾਹ ਨੇ ਉਹਨਾਂ ਤੇ ਥਾਪੜਾ, ਉਹਨਾਂ ਤੇ ਸਿਰ ਰੱਖ ਕੇ, ਸਿਰ ਤੇ ਹੱਥ ਰੱਖ ਕੇ ਉਹਨਾਂ ਤੋਂ ਇਹ ਸੇਵਾ ਲਈ ਹੈ। ਪਰ ਸੱਚੇ ਪਾਤਸ਼ਾਹ ਦੇ ਸ਼ੁਕਰਗੁਜ਼ਾਰ ਹਾਂ ਕਿ ਸਾਡੀ ਕੌਮ ਕੋਲ ਇਹੋ ਜਿਹੇ ਸੂਰਮੇ ਹੈਗੇ ਆ ਜਿਨ੍ਹਾਂ ਨੇ ਇਸ ਪਾਪ ਦਾ ਅੰਤ ਕੀਤਾ। ਭਾਈ ਦਿਲਾਵਰ ਸਿੰਘ ਸਾਡੀ ਕੌਮ ਦਾ ਹੀਰੋ ਹੈ, ਤੇ ਭਾਈ ਬਲਵੰਤ ਸਿੰਘ ਰਾਜੋਆਣਾ, ਭਾਈ ਜਗਤਾਰ ਸਿੰਘ ਹਵਾਰਾ ਜਾਂ ਹੋਰ ਜਿਹੜੇ ਸਾਡੇ ਵੀਰ ਨੇ, ਉਹਨਾਂ ਦੇ ਸਾਡੇ ਨਾਲ 100 ਇਤਫਾਕ 100 ਬੇਇਤਫਾਕੀਆਂ ਸਹਿਮਤੀਆਂ ਹੋ ਸਕਦੀਆਂ, ਪਰ ਅਸੀਂ ਉਹਨਾਂ ਦਾ ਦੇਣ ਨਹੀਂ ਦੇ ਸਕਦੇ। ਜੋ ਕੁਰਬਾਨੀ ਉਹਨਾਂ ਨੇ ਕੀਤੀ ਹੈ ਉਹ ਬੇਮਿਸਾਲ ਹੈ। ਤੇ ਇਸ ਸਿਆਸੀ ਖੇਤਰ ਵਿੱਚ ਵਿਚਰਦਿਆਂ ਹੋਇਆਂ ਬਿਆੰਤੇ ਦਾ ਪਰਿਵਾਰ ਕਦੇ ਕਹੂਗਾ ਜੇ ਇਹਨਾਂ ਨੂੰ ਰਿਹਾਈਆਂ ਹੋ ਜਾਣ ਸਾਨੂੰ ਇਤਰਾਜ਼ ਕੋਈ ਨਹੀਂ, ਕਦੇ ਕਹਿਣਗੇ ਜੇ ਇਹ ਛੱਡਤੇ ਤਾਂ ਸਾਡਾ ਐ ਹੋ ਜੂ ਉਹ ਹੋ ਜੂ। ਇਹ ਜਿਹੜੀਆਂ ਉਲਟਬਾਜ਼ੀਆਂ ਨੇ ਬਾਂਦਰਾਂ ਵਾਲੀਆਂ, ਇਹ ਕੋਈ ਅਰਥ ਨਹੀਂ ਰੱਖਦੀਆਂ। ਸਾਨੂੰ ਪਤਾ ਕਿ ਤੁਸੀਂ ਸਦਾ ਹੀ ਸਿੱਖੀ ਅਤੇ ਸਿੱਖਾਂ ਦੇ ਖਿਲਾਫ ਭੁਗਤਣਾ, ਸਿੱਖ ਜਜ਼ਬਾਤਾਂ ਦੇ ਖਿਲਾਫ ਭੁਗਤਣਾ। ਰਵਨੀਤ ਬਿੱਟੂ ਨੂੰ ਆਪਦੇ ਪਰਿਵਾਰ ਦੇ ਵਿਰਸੇ ਦੇ ਉੱਤੇ ਚੱਲਣਾ ਚਾਹੀਦਾ, ਚੱਲ ਰਿਹਾ, ਤੇ ਸਾਨੂੰ ਵੀ ਸਾਡੀ ਕੌਮ ਦਾ ਵਿਰਸਾ ਜਿਹੜਾ ਹੈਗਾ ਉਹ ਚੇਤੇ ਹੈ। ਸਾਨੂੰ ਕੋਈ ਕਿਸੇ ਕਿਸਮ ਦੀ ਇਹ ਆਸ ਜਾਂ ਤਵੱਕੋ ਨਹੀਂ ਹੈ ਕਿ ਕਦੇ ਇਹ ਪਰਿਵਾਰ ਜਿਹੜਾ ਹੈਗਾ ਉਹ ਆਪਦੇ ਪੰਥ ਨਾਲ, ਪੰਜਾਬ ਨਾਲ ਖੜ ਸਕੂਗਾ। ਇਹ ਹਮੇਸ਼ਾ ਉਲਟ ਜਾਏਗਾ। ਪਰ ਜਿਹੜੀ ਅਗਲੀ ਗੱਲ ਆ ਉਹ ਇਹ ਹੈ ਕਿ ਕਾਂਗਰਸ ਦੇ ਲੀਡਰਾਂ ਨੇ ਪੰਜਾਬ ਦੀ ਧਰਤੀ ਉੱਤੇ ਫਿਰ ਇੰਨਾ ਜ਼ੁਲਮ ਕਰਨ ਤੋਂ ਬਾਅਦ ਰਾਜ ਸੱਤਾ ਕਿਵੇਂ ਬਣਾ ਲਈ, ਕਿਵੇਂ ਬਿਆੰਤੇ ਬੁੱਚੜ ਦੇ ਪੋਤੇ ਇੱਥੇ ਮੁੱਖ ਮੰਤਰੀ ਬਣਦੇ, ਪਾਰਲੀਮੈਂਟ ਦੇ ਮੈਂਬਰ ਬਣਦੇ ਫਿਰਦੇ। ਇਹ ਗੱਲ ਜ਼ਰੂਰ ਚੇਤੇ ਰੱਖਣ ਦੀ ਲੋੜ ਆ। ਇਹ ਸਾਨੂੰ ਵਿਚਾਰਨਾ ਚਾਹੀਦਾ ਕਿ ਆਖਰ ਬਿਆੰਤੇ ਬੁੱਚੜ ਦੇ ਬਾਅਦ, ਉਹਦੇ ਜ਼ੁਲਮਾਂ ਤੋਂ ਬਾਅਦ ਪੰਜਾਬ ਦੀ ਧਰਤੀ ਉੱਤੇ ਕਾਂਗਰਸ ਦਾ ਤਾਂ ਇੱਕ ਮੈਂਬਰ ਪੰਚਾਇਤ ਵੀ ਨਹੀਂ ਸੀ ਬਣਨਾ ਚਾਹੀਦਾ। ਇਹੋ ਜਿਹਾ ਕੀ ਹੋ ਗਿਆ ਕਿ ਇਹ ਵਾਰ-ਵਾਰ ਸੱਤਾ ਹੰਢਾ ਰਹੇ? ਕੀ ਇਹ ਭਾਈ ਦਿਲਾਵਰ ਸਿੰਘ ਤੇ ਹੋਰ ਸੂਰਬੀਰ ਯੋਧੇ ਜਾਂ ਜਿਨ੍ਹਾਂ ਦੀ ਨਸਲਕੁਸ਼ੀ ਹੋਈ ਆ ਉਹਨਾਂ ਨਾਲ ਅਸੀਂ ਵਫਾ ਕਰ ਰਹੇ? ਕਿਉਂ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਦਾ ਪੈਰ ਲੱਗਿਆ ਦੁਬਾਰਾ? ਉਹ ਲਵਾਉਣ ਵਾਲੇ ਨੇ ਬਾਦਲ ਪਰਿਵਾਰ ਵਾਲੇ। ਬਾਦਲ ਪਰਿਵਾਰ ਨੇ 1997 ਤੋਂ ਲੈ ਕੇ ਬਾਅਦ ਵਿੱਚ ਜੋ ਕੁਝ ਕੀਤਾ ਉਹਦਾ ਨਤੀਜਾ ਨਿਕਲਿਆ ਕਿ ਲੋਕਾਂ ਨੇ ਕਾਂਗਰਸ ਨੂੰ ਫਿਰ ਸੱਤਾ ਵਿੱਚ ਲੈ ਆਂਦਾ, ਤੇ ਕਾਂਗਰਸ ਪਾਰਟੀ ਜਿਹਦਾ ਪੰਜਾਬ ਦੇ ਵਿੱਚ ਬੀਜ ਨਾ ਹੋਣਾ ਚਾਹੀਦਾ ਸੀ ਉਹ ਦੁਬਾਰਾ ਸੱਤਾ ਚ ਆ ਗਈ। ਭਾਈ ਸਾਹਿਬ ਭਾਈ ਗੁਰਦੇਵ ਸਿੰਘ ਕੌਂਕੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਰਹੇ। ਅਕਾਲ ਤਖਤ ਸਾਹਿਬ ਦੇ ਜਥੇਦਾਰ ਹੋਣ ਦੇ ਨਾਤੇ ਸਿੱਖਾਂ ਦੀ ਸਭ ਤੋਂ ਜਿਹੜੀ ਸਾਡੀ ਸਰਵਉੱਚ ਸੰਸਥਾ ਅਕਾਲ ਤਖਤ ਸਾਹਿਬ, ਉਹਨਾਂ ਦਾ ਸਤਿਕਾਰ ਕਰਨਾ ਬਣਦਾ ਸੀ। ਤੇ ਬੀਪੀ ਤਿਵਾੜੀ ਜਿਹੜਾ ਸੀ, ਉਹਨੇ ਇੱਕ ਜਿਹੜਾ ਉਹਦੀ ਕਮਾਂਡ ਹੇਠ ਕਮਿਸ਼ਨ ਬਣਾਇਆ ਗਿਆ ਸੀ, ਉਹਨੇ ਸਾਰੇ ਪਾਪੀ ਦੁਸ਼ਟ ਸਾਰੇ ਕੇਸ ਦੀ ਉਹਨੇ ਜਗਰਾਮੀ ਸਾਡੇ ਉੱਥੇ ਸੀਆਈਏ ਸਟਾਫ ਦੇ ਵਿੱਚ ਉਹਨਾਂ ਦਾ ਕਤਲ ਕੀਤਾ ਗਿਆ ਸੀ। ਤੇ ਬਾਅਦ ਚ ਕਹਿਤਾ ਕਿ ਜੀ ਉਹ ਹੱਥਕੜੀਆਂ ਛੁਡਾ ਕੇ ਭੱਜ ਗਏ, ਉਹਨਾਂ ਨੂੰ ਅਸੀਂ ਹਥਿਆਰਾਂ ਦੀ ਬਰਾਮਦਗੀ ਲਈ ਜਿਹੜਾ ਸੀਗਾ ਉੱਥੇ ਲੈ ਕੇ ਗਏ ਸੀ ਦਰਿਆ ਦੇ ਕੰਢੇ ਸਦਵਾ ਬੇਟ ਵਾਲੇ ਪਾਸੇ। ਭਾਈ ਗੁਰਦੇਵ ਸਿੰਘ ਕੌਂਕੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੋਣ ਤੇ ਉਹਨਾਂ ਦੇ ਜਿਹੜੀ ਕਤਲ ਦੀ ਸਾਰੀ ਜਾਂਚ ਦੀ ਰਿਪੋਰਟ ਉਹ ਕਹਿ ਕੇ ਦੁਨੀਆ ਹੰਭ ਗਈ, ਪਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਉਹ ਰਿਪੋਰਟ ਜ਼ਾਹਿਰ ਨਹੀਂ ਸੀ ਕੀਤੀ। ਤੇ ਇਹ ਕੱਲੀ ਭਾਈ ਗੁਰਦੇਵ ਸਿੰਘ ਕੌਂਕੇ ਦੀ ਗੱਲ ਨਹੀਂ, ਹੋਰ ਵੀ ਬੇਅੰਤ ਇਹੋ ਜਿਹੇ ਮਸਲੇ ਸੀਗੇ, ਇਹੋ ਜਿਹੇ ਮੁੱਦੇ ਸੀ ਜਿਨ੍ਹਾਂ ਦੀ ਜਾਂਚ ਹੋਣੀ ਚਾਹੀਦੀ ਸੀ। ਔਰ ਇਸੇ ਆਸ ਵਿੱਚ
1997 ਦੇ ਫਰਵਰੀ ਮਹੀਨੇ ਦੇ ਵਿੱਚ ਲੋਕਾਂ ਨੇ ਵੋਟਾਂ ਪਾਈਆਂ ਸੀ। ਖਾਸ ਤੌਰ ਦੇ ਉੱਤੇ ਜਦੋਂ ਬਾਦਲ ਦਲ ਦੇ ਆਗੂ ਇਹ ਦਾਅਵਾ ਕਰਦੇ ਸੀ, ਇਹ ਵਚਨ ਕਰਦੇ ਸੀ, ਇਹ ਸੌਹਾਂ ਖਾਂਦੇ ਸੀਗੇ ਵੀ ਜੇਕਰ ਸਾਡੇ ਕੋਲੇ ਸੱਤਾ ਆ ਗਈ ਤਾਂ ਜਦੋਂ ਅਸੀਂ ਪੰਜਾਬ ਦੇ ਵਿੱਚ ਮੁੱਖ ਮੰਤਰੀ ਦੀ, ਪੰਜਾਬ ਦੇ ਸਰਕਾਰ ਲੈਣ ਦੀ ਸਹੁੰ ਖਾ ਰਹੇ ਹੋਵਾਂਗੇ, ਉਧਰ ਅਸੀਂ ਸਹੁੰ ਖਾਣੀ ਆ ਤੇ ਇਧਰ ਪੰਜਾਬ ਦੀਆਂ ਜੇਲ੍ਹਾਂ ਦੇ ਦਰਵਾਜ਼ੇ ਖੋਲ ਦੇਣੇ ਆ। ਜਿਹੜੇ ਬੇਦੋਸ਼ੇ ਸਿੱਖ ਨੌਜਵਾਨ ਫੜ ਕੇ ਅੰਦਰ ਦਿੱਤੇ ਹੋਏ ਨੇ, ਉਹਨਾਂ ਸਾਰਿਆਂ ਦੀਆਂ ਰਿਹਾਈਆਂ ਹੋ ਜਾਣਗੀਆਂ। ਉਹ ਬੁੱਚੜ ਤੇ ਜ਼ਾਲਮ ਪੁਲਸੀਏ ਜਿਨ੍ਹਾਂ ਨੇ ਬੇਅੰਤ ਸਿੰਘ ਦੇ ਕਹਿਣ ਦੇ ਉੱਤੇ, KPS ਗਿੱਲ ਦੇ ਕਹਿਣ ਦੇ ਉੱਤੇ ਜ਼ੁਲਮ ਕੀਤਾ, ਉਹਨਾਂ ਸਾਰਿਆਂ ਨੂੰ ਫੜ ਕੇ ਅੰਦਰ ਦੇਵਾਂਗੇ, ਉੱਤੇ ਮੁਕੱਦਮੇ ਚਲਾਵਾਂਗੇ। ਪਰ ਬਾਅਦ ਵਿੱਚ ਬਾਦਲ ਸਾਹਿਬ ਸਾਫ਼ ਮੁੱਕਰ ਗਏ ਤੇ ਇਸ ਗੱਲ ਦਾ ਪੰਜਾਬ ਨੂੰ ਬਹੁਤ ਵੱਡਾ ਝਟਕਾ ਲੱਗਿਆ, ਬਹੁਤ ਵੱਡਾ ਝੋਰਾ ਅੱਜ ਤੱਕ। ਅਸੀਂ 1997 ਤੋਂ ਪਹਿਲਾਂ ਜਿਹੜੇ ਵਾਅਦੇ ਕਾਂਗਰਸੀ ਲੀਡਰਾਂ ਨੇ ਕੀਤੇ ਸੀ, ਨਹਿਰੂ ਹੁਣਾਂ ਨੇ ਕੀਤੇ ਸੀ, ਗਾਂਧੀ ਹੁਣਾਂ ਨੇ ਕੀਤੇ ਸੀ, ਜਿਵੇਂ ਅਸੀਂ ਉਹਨਾਂ ਵਾਅਦਿਆਂ ਨੂੰ ਚੇਤੇ ਕਰ ਕਰਕੇ ਰੋਨੇ ਆ, ਆਉਣ ਵਾਲੇ ਇਤਿਹਾਸ ਦੇ ਵਿੱਚ, ਆਉਣ ਵਾਲੇ ਸਮੇਂ ਦੇ ਵਿੱਚ 1997 ਦੇ ਵਿੱਚ ਜਿਹੜੇ ਵਾਅਦੇ ਬਾਦਲ ਦਲ ਨੇ ਕੀਤੇ ਸੀ, ਉਹਨਾਂ ਨੂੰ ਚੇਤੇ ਕਰ ਕਰਕੇ ਵੀ ਕੌਮ ਰੋਇਆ ਕਰੂਗੀ ਕਿ ਇਹਨਾਂ ਨੇ ਜੇ ਵਾਅਦੇ ਪੂਰੇ ਕਰ ਦਿੱਤੇ ਹੁੰਦੇ ਤਾਂ ਸ਼ਾਇਦ ਇਤਿਹਾਸ ਕੁਝ ਹੋਰ ਹੁੰਦਾ, ਇਤਿਹਾਸ ਕੁਝ ਨਵਾਂ ਰੂਪ ਲੈ ਲੈਂਦਾ। ਆ ਜਿਹੜੇ ਬੁੱਚੜ ਤੇ ਜ਼ਾਲਮ ਪੁਲਸੀਏ ਨੇ, ਇਹਨਾਂ ਸਾਰਿਆਂ ਨੇ ਸਿੱਖਾਂ ਦੇ ਖੂਨ ਦੇ ਵਿੱਚ ਤਾਰੀਆਂ ਲਾਈਆਂ। ਇਹਨਾਂ ਸਾਰਿਆਂ ਨੂੰ ਕੋਈ ਡਰ, ਕੋਈ ਖੌਫ ਨਹੀਂ ਰਿਹਾ। ਮੈਨੂੰ ਯਾਦ ਆ ਜਦੋਂ ਅਸੀਂ 2007-8 ਦੇ ਵਿੱਚ ਲੁਧਿਆਣੇ ਸ਼ਿੰਗਾਰ ਸਿਨੇਮਾ ਬੰਬ ਕਾਂਡ ਤੋਂ ਬਾਅਦ ਨਾਭੇ ਜੇਲ੍ਹ ਵਿੱਚ ਸੀ, ਉੱਥੇ ਇੱਕ ਨੌਜਵਾਨ ਵੀਰ ਪਹੁੰਚਿਆ, ਨਾਲ ਦੇ ਸਾਥੀ ਹਾਸਾ ਮਜ਼ਾਕ ਕਰਨ ਲੱਗ ਪਏ। ਉਹ ਕਹਿੰਦਾ, ਘਮਾਣ ਜੀ ਮੈਂ ਤਾਂ ਸਾਰਾ ਕੁਝ ਦੱਸਦਾ ਉੱਥੇ, ਪਰ ਮੈਨੂੰ ਇੱਕ ਗੱਲ ਬੜੀ ਚੁਭਦੀ ਹੈ ਵੀ ਉੱਥੇ ਇੱਕ ਅਫਸਰ ਸਾਨੂੰ ਕਹਿੰਦਾ ਵੀ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਦੇ ਵਿੱਚ ਤੁਹਾਡੇ ਵਰਗੇ ਜਿਹੜੇ ਨੌਜਵਾਨ ਨੇ ਉਹ ਖੜਕਾ ਦੜਕਾ ਕਰਦੇ ਰਹਿਣ, ਕਿਉਂਕਿ ਜਿਹੜੇ ਅਸੀਂ ਆਪਦੇ ਪੁੱਤ, ਭਰਾ, ਭਤੀਜੇ ਭਰਤੀ ਕਰਾਏ ਨੇ, ਉਹਨਾਂ ਦੇ ਹੁਣ ਮੋਢਿਆਂ ਦੇ ਉੱਤੇ ਪਿੱਤਲ ਦੇ ਸਟਾਰ ਜਿਹੜੇ ਆ ਉਹ ਤੁਹਾਡੇ ਵਰਗਿਆਂ ਦੇ ਨਵਿਆਂ ਦੇ ਹਿੱਕ 'ਚ ਗੋਲੀਆਂ ਠੋਕ ਕੇ ਲੱਗਣੇ। ਕਹਿਣ ਤੋਂ ਭਾਵੇਂ ਕਿ ਜਿਹੜਾ ਕੁਝ ਕਾਂਗਰਸ ਦੇ ਰਾਜ ਵਿੱਚ ਬੇਅੰਤ ਤੇ ਬੁੱਚੜ ਵਰਗਿਆਂ ਨੇ ਕੀਤਾ ਤੇ ਕਰਵਾਇਆ, ਉਹ ਸਾਰਾ ਕੁਝ ਅੱਜ ਤੱਕ ਵੀ ਜਾਰੀ। ਉਹੀ ਅਫਸਰਸ਼ਾਹੀ, ਉਹੀ ਮੁਲਕ ਦਾ ਢਾਂਚਾ, ਉਵੇਂ ਹੀ ਸਿੱਖਾਂ ਦਾ ਘਾਣ ਹੋ ਰਿਹਾ ਤੇ ਉਹ ਨੀਲੀ ਦਸਤਾਰ ਦੀ ਦਾਸਤਾਨ ਜਿਹਨੂੰ ਸਾਡੇ ਵੱਡੇ ਵਡੇਰੇ ਜਿਹੜੇ ਆ ਅਕਾਲੀ ਹੋਣ ਤੇ ਫਖਰ ਕਰਦੇ ਹੁੰਦੇ ਸੀ, ਉਹਦੇ ਸਾਹਮਣੇ ਸਵਾਲੀਆ ਨਿਸ਼ਾਨ ਜ਼ਰੂਰ ਲਾਤਾ ਬਾਦਲ ਪਰਿਵਾਰ ਨੇ। ਕਾਂਗਰਸ ਨਾਲੋਂ ਵੀ ਮਾੜੇ ਸਾਬਤ ਹੋਏ। ਅੱਜ ਜੇਕਰ ਪੰਜਾਬ ਦੇ ਵਿੱਚ ਇਹਨਾਂ ਦੀਆਂ ਜ਼ਮਾਨਤਾਂ ਜ਼ਬਤ ਹੋ ਰਹੀਆਂ, ਜੇ ਅੱਜ ਪੰਥ ਇਹਨਾਂ ਨੂੰ ਮੂੰਹ ਨਹੀਂ ਲਾ ਰਿਹਾ ਤਾਂ ਉਹਦੇ ਪਿੱਛੇ ਅਸਲ ਕਾਰਨ ਤਾਂ ਇਹੀ ਹੈ ਨਾ, ਤੇ ਸਿੱਖੀ ਦਾ ਹਿੰਦੂਕਰਨ, ਸਿੱਖਾਂ ਦਾ ਬਾਹਮਣੀਕਰਨ ਕਰਨ ਦੇ ਪ੍ਰੋਜੈਕਟ ਦੇ ਵਿੱਚ ਬਾਦਲ ਦਲ ਨੇ ਭਾਜਪਾ ਦਾ ਜੋਟੀਦਾਰ ਬਣ ਕੇ ਜੋ ਕੁਝ ਕੀਤਾ, ਕਤਰਿਆ, ਤਾਂ ਉਹਦੀ ਕਰਕੇ ਆ ਗਾਉਂਦੇ ਫਿਰਦੇ ਆ ਨਾ, ਜਿਵੇਂ ਪਰਸੋਂ ਚੌਥੇ ਕੀਰਤਨ ਵਾਲੇ ਗਾਈ ਜਾਂਦੇ ਸੀਗੇ ਬਈ ਕ੍ਰਿਸ਼ਨ ਦੀ ਮੁਰਲੀ ਤੇ ਕੌਣ ਨਹੀਂ ਨੱਚਦਾ, ਸਾਰੇ ਨੱਚਦੇ ਆ ਜੀ ਕਹਿੰਦਾ। ਤਾਂ ਜਿਹੜਾ ਇਹ ਸਾਰਾ ਕੁਝ ਚੱਲ ਰਿਹਾ, ਇਹਦੇ ਪਿੱਛੇ ਬਹੁਤ ਸਾਰੇ ਫਨੋਮਨੇ, ਬਹੁਤ ਸਾਰੇ ਵਿਅਕਤੀ, ਬਹੁਤ ਸਾਰੇ ਘਾਤਕ ਜਿਹੜੀਆਂ ਸੂਲਾਂ ਵਰਗੇ ਸਵਾਲ ਨੇ। ਪਰ ਜਿਹੜਾ ਬੇਅੰਤ ਤੇ ਬੁੱਚੜ ਦੇ ਪਰਿਵਾਰ ਦਾ ਜ਼ੁਲਮ ਆ, ਉਹ ਸਾਨੂੰ ਜਦੋਂ ਆਸ਼ੂ ਵਾਲੇ ਮਾਮਲੇ ਦੇ ਉੱਤੇ ਰਵਨੀਤ ਬਿੱਟੂ ਟੱਪਦਾ ਸੀਗਾ, ਉਦੋਂ ਜ਼ਰੂਰ ਚੇਤੇ ਆਇਆ ਵੀ ਅੱਜ ਤੈਨੂੰ ਬੜਾ ਚੇਤੇ ਆ ਵੀ ਕਾਗਜ਼ ਲਿਆਓ ਜੀ, ਪਹਿਲਾਂ ਇਹਨੂੰ ਤੁਸੀਂ ਚੱਕਣ ਕਿਵੇਂ ਆ ਗਏ। ਤੇ ਸਾਡੇ ਤਾਂ ਬੇਅੰਤ ਇਹੋ ਜਿਹੇ ਭਰਾ ਨੇ ਭਾਈ, ਜਿਨ੍ਹਾਂ ਦੇ ਘਰਦਿਆਂ ਨੂੰ ਇਹ ਪਤਾ ਵੀ ਨਹੀਂ ਲੱਗਿਆ। ਇਹਦਾ ਤਾਂ ਪਤਾ ਨਾ, ਆਸ਼ੂ ਦਾ ਤਾਂ ਸਭ ਨੂੰ ਪਤਾ, ਤੇ ਰਹਿਣਾ ਵੀ ਉਹਨੇ VIP ਬਣ ਕੇ ਆਇਆ ਨਾ ਮਜੀਠੀਆ। ਦੂਜੇ ਪਾਸੇ ਉੱਥੇ ਨਵਜੋਤ ਸਿੱਧੂ ਆ ਉਸੇ ਜੇਲ੍ਹ 'ਚ, ਨਜ਼ਾਰੇ ਲੈਂਦੇ। ਇਹਨਾਂ ਦੀ ਜੇਲ੍ਹਾਂ ਕਾਹਦੀਆਂ ਅਸੀਂ ਦੇਖ ਆਏ ਆ। ਜੇਲ੍ਹ ਹੁੰਦੀਆਂ ਸਾਡੇ ਆਮ ਲੋਕਾਂ ਦੀ, ਆਮ ਗੁਰਸਿੱਖਾਂ ਦੀ, ਇਹਨਾਂ ਦੀ ਕਾਹਦੀ ਜੇਲ੍ਹ? ਇਹਦਾ ਭਾਰਤ ਮਾਤਾ ਦੇ ਲਾਲ ਨੇਗੇ, ਇਹਨਾਂ ਨੂੰ ਤਾਂ ਉੱਥੇ ਉਹ ਐਸ਼ਾਂ ਕਰਾਉਂਦੇ ਆ ਜੇਲ੍ਹ 'ਚ, ਇਹਦਾ ਛੁੱਟੀ ਕੱਟਣ ਗਏ ਹੁੰਦੇ ਆ, ਪਿਕਨਿਕ ਮਨਾਉਂਦੇ ਆ ਇੱਕ ਤਰੀਕੇ ਨਾਲ। ਉਹ ਜਿਹੜਾ ਸਾਡੇ ਪੰਥ ਨਾਲ ਵਾਪਰਿਆ, ਜੋ ਸਾਡੀ ਕੌਮ ਨਾਲ ਵਾਪਰਿਆ, ਉਹ ਸਾਡੇ ਇਤਿਹਾਸ ਦਾ ਹਿੱਸਾ।
ਇਹ ਤੁਹਾਨੂੰ ਵਹਿਮ ਹੋਣਾ ਕਾਂਗਰਸੀਆਂ ਨੂੰ ਜਾਂ ਹੋਰ ਮੁੱਚੜਾਂ ਨੂੰ, ਪਰ ਸਾਡਾ ਤਾਂ ਸਾਰਾ ਅਰਦਾਸ ਜਦੋਂ ਕਰਦੇ ਆ, ਸਾਰੀ ਅਰਦਾਸ ਹੀ ਇਸ ਤਰੀਕੇ ਦੇ ਸਾਕਿਆਂ ਨਾਲ ਭਰੀ ਪਈ ਆ, ਜਿਨ੍ਹਾਂ ਨੇ ਬੰਦ-ਬੰਦ ਕਟਾਏ, ਖੋਪਰੀਆਂ ਲਹਾਈਆਂ, ਚਰਖੜੀਆਂ ਤੇ ਚੜੇ ਗਏ। ਉਹ ਜਦੋਂ ਅਸੀਂ ਥਾਣਿਆਂ ਕਚਹਿਰੀਆਂ ਸੀਆਈਏ ਸਟਾਫਾਂ ਦੇ ਵਿੱਚ ਪੁੱਠੇ ਟੰਗੇ ਹੁੰਨੇ ਆ, ਉਹ ਸਾਰੀ ਦਾਸਤਾਨ ਜਿਹੜੀ ਅਰਦਾਸ ਦੇ ਵਿੱਚ ਅਸੀਂ ਸੁਣਦੇ ਆ, ਉਹ ਸਾਡੀਆਂ ਅੱਖਾਂ ਦੇ ਸਾਹਮਣੇ ਖੜੀ ਹੁੰਦੀ ਹੈ। ਸੋ ਰਵਨੀਤ ਬਿੱਟੂ ਇਹ ਗੱਲ ਕਹਿ ਕੇ ਕਿ ਜੀ ਕਾਗਜ਼ ਲਿਆਓ, ਉਹ ਸਾਰੀ ਗੱਲ ਚੇਤੇ ਕਰਾਤੀ ਕਿ ਸਾਡੇ ਕਾਗਜ਼ ਕਿੱਥੇ, ਸਾਡੇ ਵੀਰਾਂ ਦੇ ਕਾਗਜ਼ ਕਿੱਥੇ। ਸਾਨੂੰ ਤਾਂ ਮੈਨੂੰ ਚੇਤੇ ਆ ਕਿ ਭਾਈ ਸੁਖਦੇਵ ਸਿੰਘ ਬੱਬਰ ਤੇ ਭਾਈ ਗਰਜੰਟ ਸਿੰਘ ਬੁੱਧ ਸਿੰਘ ਮਾਨ, ਇਹਨਾਂ ਦੇ ਡੈਥ ਸਰਟੀਫਿਕੇਟ ਜਿਹੜੇ ਸੀਗੇ, ਮੌਤ ਦੇ ਸਰਟੀਫਿਕੇਟ, ਉਹ ਚਾਹੀਦੇ ਹੁੰਦੇ ਆ ਜ਼ਮੀਨਾਂ ਜਦਾਦਾਂ ਦੇ ਮਾਮਲਿਆਂ 'ਚ। ਉਹ ਲੈਣ ਲਈ ਸਾਡੇ ਪਿਆਰੇ ਵੀਰ ਜਸਪਾਲ ਸਿੰਘ ਮੰਝਪੁਰ ਨੇ ਜਿਵੇਂ ਭੱਜ ਦੌੜ ਕੀਤੀ, ਮੈਂ ਨਾਲ ਜਾ ਕੇ ਦੇਣ ਗਿਆ ਇਸ ਪਰਿਵਾਰ ਨੂੰ, ਭਾਈ ਸੁਖਦੇਵ ਸਿੰਘ ਬੱਬਰ ਦੇ ਪਰਿਵਾਰ ਨੂੰ। ਤੇ ਉਹ ਸਾਰਾ ਕੁਝ ਅਸੀਂ ਜਦੋਂ ਕਰਦੇ ਕਰਾਉਂਦੇ ਫਿਰਦੇ ਸੀ, ਉਦੋਂ ਮਨ ਵਿੱਚ ਆਉਂਦਾ ਸੀਗਾ ਵੀ ਅਜੇ ਕਿੱਡੀ ਵੱਡੀ ਇਸ ਗੱਲ ਦੀ ਲੋੜ ਆ। ਕਿੰਨੇ ਪਰਿਵਾਰ ਨੇ ਜਿਹੜੇ ਉਡੀਕ ਰਹੇ ਨੇ ਕਿ ਸ਼ਾਇਦ ਕਿਤੋਂ ਜਿਉਂਦਾ ਨਿਕਲਿਆ, ਉਹਨਾਂ ਦੀ ਗ੍ਰਿਫਤਾਰੀ ਦੇ ਕਾਗਜ਼ ਨਹੀਂ ਮਿਲੇ, ਉਹਨਾਂ ਦੀ ਮੌਤ ਦਾ ਸਰਟੀਫਿਕੇਟ ਕਿੱਥੋਂ ਬਣਨਾ। ਸੋ ਅੱਜ ਇੱਥੇ ਸਮਾਪਤੀ ਕਰਦੇ ਹਾਂ, ਫੇਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।